और वेखड़िया गुलाब साडा सजणो और वेखड़िया गुलाब साडा ते लगदियां रहण रौनकां ओ लगदियां रहण रौनकां रवे वसदा पंजाब साडा वसदा पंजाब साडा। वाह भाई वाह शेरा, कमाल कर रंग बन दिता। पर जब मैं गल दसा संधू जा, जिद्दां दे पंजाब दे ना हालात इस वेले, ਮੈਨੂੰ ਲੱਗਦਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਨੇ ਨਾ ਇਸ ਪੰਜਾਬ ਨੂੰ ਖਿੜਾ ਰਹਿਣ ਦੇਣਾ। ਕਿਉਂ ਮਾਸਟਰ? ਗੱਲ ਤਾਂ ਜੀ ਇਹ ਹੈਗੀ ਆ ਵੀ ਕਹਿੰਦੇ ਵੀ ਕਿਸੇ ਮੁੰਡੇ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਉਹਨਾਂ 'ਚ ਇੱਕ ਬੁੜੀ ਹੁੰਦੀ ਸੀ। ਅੱਛਾ। ਉਹ ਬੁੜੀ ਦੀ ਆਦਤ ਸੀ ਵੀ ਉਹਨੂੰ ਹਰ ਗੱਲ 'ਚ ਡਿੱਕਾ ਡਾਈ ਜਾਣਾ, ਹਰ ਗੱਲ 'ਚ ਐਂ ਕਰ ਲਓ ਐਂ ਕਰ ਲਓ, ਡਿੱਕਾ ਡਾਈ ਜਾਣਾ। ਚੱਕ ਕੇ ਉਹਨੂੰ ਅੰਦਰ ਦੇਤਾ ਵੀ ਇਹ ਨਾ ਤੋੜਨ ਲੱਗੇ ਕੋਈ ਖੜਾ ਕੰਪਚਾਰ ਹੋਵੇ। ਉਹ ਜੋ ਤੋੜਨ ਲੱਗੇ ਉਹ ਤਾਂ ਬੁੜੀ ਝੀਰ ਵੇਚ ਦੇ ਕੇ ਬੋਲੀ ਉਹ ਇਹਨਾਂ ਸ਼ੇਰਾਂ ਨੂੰ ਅੱਗ ਲਾ ਲਓ ਪਹਿਲਾਂ। ਇਹ ਮੈਨੂੰ ਇਹਨਾਂ ਦੋਵਾਂ ਦਾ ਵੀ ਇਦਾਂ ਦਾ ਕੁਛ ਹਾਲਾਤ ਲੱਗਦੇ ਆ ਵੀ ਰਾਜਪਾਲ ਤੋਂ ਸ਼ੇਰਾਂ ਨੂੰ ਅੱਗ ਲਾਉਣ ਨੂੰ ਕਹਿਣਾ ਹੁਣ ਤਾਂ ਮੋਰ ਭਗਵੰਤ ਮਾਨ ਵੀ ਫਿਰ ਘੱਟ ਨਹੀਂ ਕਰਦਾ, ਉਹ ਵੀ ਠੋਕ ਕੇ ਜਵਾਬ ਦੇਈ ਜਾਂਦਾ। ਪਰ ਰਾਜਪਾਲ ਦਾ ਚਲੋ ਇੱਕ ਸੰਸਥਾ ਇੱਕ ਤਰ੍ਹਾਂ ਕਹਿ ਲਓ ਵੀ ਅਥਾਰਟੀ ਆ, ਪਰ ਜਿਸ ਤਰੀਕੇ ਨਾਲ ਇਹਨਾਂ ਦਾ ਚੱਲਦਾ ਕੱਲਾ ਇੱਥੇ ਹੀ ਨਹੀਂ, ਜਿੱਥੇ ਪਹਿਲਾਂ ਤੋਂ ਵੀ ਇਹੀ ਆਇਆ ਵੀ ਜਿਹੜੀ ਸੈਂਟਰ ਵਿੱਚ ਸਰਕਾਰ ਹੁੰਦੀ ਆ ਆਪਣੇ ਬੰਦੇ ਅਪਾਇੰਟ ਕਰ ਦਿੰਦੀ ਆ, ਆਪਣੇ ਹਿਸਾਬ ਦੇ ਨਾਲ ਦਖਲਅੰਦਾਜ਼ੀਆਂ ਕਰਦੀ ਆ ਹਨਾ। ਪਰ ਇਹਦੇ ਵਿੱਚ ਇਹ ਵੀ ਆ ਵੀ ਇਹ ਤਾਲਮੇਲ ਬੜਾ ਜ਼ਰੂਰੀ ਆ। ਰਾਜਪਾਲ ਨੇ ਇਹ ਸਵਾਲ ਕੁਛ ਪੁੱਛੇ ਮੁੱਖ ਮੰਤਰੀ ਤੋਂ, ਇਹ ਉਹਦਾ ਅਧਿਕਾਰ ਖੇਤਰ ਆ। ਵੈਸੇ ਉਹਨੇ ਪੁੱਛਿਆ ਵੀ ਜਿਹੜੇ ਸਿੰਗਾਪੁਰ ਅਧਿਆਪਕ ਗਏ ਆ ਵੀ ਉਹਨਾਂ ਦਾ ਮੈਨੂੰ ਪ੍ਰੋਸੀਜਰ ਦਿਓ ਵੀ ਉਹ ਕਿਸ ਆਧਾਰ ਦੇ ਉੱਤੇ ਸਿਲੈਕਟ ਕੀਤੇ ਆ। ਦੂਜਾ ਉਹਨਾਂ ਨੇ ਇੱਕ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਉਹਦੇ ਵਾਈਸ ਚਾਂਸਲਰ ਵੀ ਕਿਸ ਆਧਾਰ ਦੇ ਉੱਤੇ ਇਹਨੂੰ ਚੁਣਿਆ ਗਿਆ। ਇੱਕ ਉਹਨਾਂ ਨੇ ਪੁੱਛਿਆ ਸੀ, ਜਾਣੀ ਇਹ ਪੁਰਾਣੇ ਸਾਰੇ ਹੀ ਸਵਾਲ ਦੱਸਦੇ ਵੀ ਇੱਕ SSP ਜਿਹੜਾ ਚੰਡੀਗੜ੍ਹ ਸੀ ਵੀ ਉਹਨੂੰ ਪ੍ਰਮੋਟ ਕਰ ਦਿੱਤਾ ਜਦ ਕਿ ਉਹਦੇ ਉੱਤੇ ਐਲੀਗੇਸ਼ਨ ਸੀਗੇ। ਇੱਕ ਚੇਅਰਮੈਨ ਬਣਾਇਆ ਗਿਆ, ਉਹਦੇ ਉੱਤੇ ਕਰਪਸ਼ਨ ਦੇ ਦਾਗ ਆ ਵੀ ਮੈਨੂੰ ਇਹਨਾਂ ਬਾਰੇ ਸਾਰਾ ਵਿਵਰਣ ਦਿੱਤਾ ਜਾਵੇ। ਹੁਣ ਭਗਵੰਤ ਮਾਨ ਹੋਣਾ ਨੇ ਫੇਸਬੁੱਕ ਉੱਤੇ ਪਾ ਦਿੱਤਾ ਬਈ ਮੈਂ ਤੁਹਾਨੂੰ ਨਹੀਂ ਜਵਾਬ ਦੇ, ਮੈਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਹਨਾ। ਪਰ ਹੁਣ ਦੂਜੇ ਪਾਸੇ ਚੱਲ ਭਰਾਵਾ ਤੂੰ ਉਹਨੂੰ ਨਹੀਂ ਜਵਾਬ ਦੇਣਾ, ਤੂੰ ਸਾਨੂੰ ਜਵਾਬ ਦੇ ਦੇ, 3 ਕਰੋੜ ਬੰਦਿਆਂ ਨੂੰ ਜਵਾਬ ਦੇ ਦੇ ਹਨਾ। ਤੇ ਜਵਾਬ ਤਾਂ ਹੁਣ ਕਿਸੇ ਨੂੰ ਦੇਣਾ ਪੈਣਾ ਵੀ ਇਹ ਕੀ ਪ੍ਰੋਸੀਜਰ ਆ, ਕਿਉਂਕਿ ਜਦੋਂ ਸਰਕਾਰ ਦੇ ਵਿੱਚ ਕਲੈਰਿਟੀ ਚਾਹੀਦੀ ਆ, ਇਸ ਲਈ ਆਪਾਂ ਆਏ ਆ ਵੀ ਪਾਰਦਰਸ਼ਤਾ ਰਾਜਪਾਲ ਦਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਉਹਦਾ ਦੇਖਿਆ ਜਾਵੇ ਨਾ। ਰਾਜਪਾਲ ਦਾ ਮਤਲਬ ਹੁੰਦਾ ਕਿ ਉਹ ਨਿਗਰਾਨੀ ਰੱਖਣੀ ਆ, ਨਿਗਰਾਨੀ ਰੱਖਣੀ ਸਟੇਟ ਦੇ ਉੱਤੇ ਵੀ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਹਿੱਤ 'ਚ ਕੰਮ ਕਰਦੀ ਆ ਜਾਂ ਨਹੀਂ। ਦੇਖੋ ਇਹ ਜਿਹੜਾ ਸੀ ਨਾ ਮੁੱਦਾ ਆਪਣੇ CM ਸਾਹਿਬ ਦਾ ਤੂੰ ਰਾਜਪਾਲ ਨੂੰ ਠੋਕਮਾ ਜਵਾਬ ਦਿੱਤਾ, ਗਲਤ ਨਹੀਂ ਸੀਗਾ, ਉਹ ਸਹੀ ਸੀਗਾ। ਲੇਕਿਨ ਇਹ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜੇ ਮੁੱਦੇ ਰਾਜਪਾਲ ਨੇ ਉਠਾਏ ਆ ਉਹਦੇ ਕੋਲੇ, ਉਹ ਮੁੱਦਿਆਂ ਤੋਂ ਲੋਕ ਦੁਖੀ ਵੀ ਨੇ। ਤੁਸੀਂ ਲੋਕਾਂ ਦੇ ਮੁੱਦੇ ਹੱਲ ਕਰਦੇ ਹੋ, ਰਾਜਪਾਲ ਨੂੰ ਉਠਾਉਣ ਦੀ ਲੋੜ ਹੀ ਨਹੀਂ। ਉਹ ਮੁੱਦੇ ਲੋਕਾਂ ਦੇ ਹੱਲ ਕਰੋ, ਲੋਕ ਸੜਕਾਂ ਤੇ ਬੈਠੇ ਆ। ਤੁਸੀਂ ਅੱਜ ਤੱਕ ਜਿਹੜੀ ਹੈਗੀ ਆ ਬੇਅਦਬੀ ਦਾ ਮਸਲਾ ਲਿਆ, ਉਹਦਾ ਤੁਸੀਂ ਕੀ ਕੀਤਾ, ਲੋਕ ਸਵਾਲ ਪੁੱਛਦੇ ਆ। ਤੁਸੀਂ ਹੋਰ ਲੋਕਾਂ ਨੇ ਜਿਹੜੀਆਂ ਮੰਗਾਂ ਹੈਗੀਆਂ ਉਹਦੇ ਬਾਰੇ ਤੁਸੀਂ ਕੀ ਕੀਤਾ, ਕਿੰਨੇ ਮੁਲਾਜ਼ਮ ਬੈਠੇ ਆ, ਉਹ ਜਵਾਬ ਤਾਂ ਤੁਹਾਨੂੰ ਦੇਣੇ ਹੀ ਪੈਣਗੇ। ਰਾਜਪਾਲ ਨੂੰ ਤਾਂ 3 ਕਰੋੜ ਲੋਕਾਂ ਹੁੰਦੇ ਹੋ। ਉਹ ਸਰਕਾਰਾਂ ਕੀ ਕਰਦੀਆਂ ਨੇ ਸਰਕਾਰਾਂ, ਰਾਜਨੀਤਿਕ ਖੇਡ ਚੰਦਰੀ ਤੇ ਖਾਂਦੇ ਲੋਕੀ ਮਾਰ। ਸਰਕਾਰਾਂ ਕੀ ਕਰਦੀਆਂ ਨੇ ਸਰਕਾਰਾਂ। ਵਾਹ ਬਈ ਸੰਧੂ ਸਾਹਿਬ, ਸਰਕਾਰਾਂ ਦੀ ਗੱਲ ਤੇ ਇਦਾਂ ਦੀ। ਹੁਣ ਮੈਂ ਆਪਣੇ ਮਾਸਟਰ ਸਾਹਿਬ ਜਿਹੜਾ 1984 ਦਾ ਮੁੱਦਾ ਆਪਾਂ ਗੱਲ ਕਰਦੇ ਵੀ ਸਾਨੂੰ ਇਨਸਾਫ ਨਹੀਂ ਮਿਲਿਆ, ਕਿੰਨਾ ਉਦੋਂ ਲੋਕਾਂ ਵੱਲੋਂ ਸਿੱਖਾਂ ਉੱਤੇ ਜ਼ੁਲਮ ਕੀਤੇ ਗਏ। ਸਮੇਂ ਦੀਆਂ ਸਰਕਾਰਾਂ ਨੇ ਕੋਈ ਇਨਸਾਫ ਨਹੀਂ ਦਿੱਤਾ। ਕਈ ਲੋਕ ਇਨਸਾਫ ਮੰਗਦੇ ਸ਼ਾਇਦ ਚਲੇ ਵੀ ਗਏ ਦੁਨੀਆ ਤੋਂ। ਉਦੋਂ ਉੱਥੇ ਸਾਡੀ ਸਰਕਾਰ ਨਹੀਂ ਸੀ। ਪੰਜਾਬ ਵਿੱਚ ਸਾਡੀ ਆਪਣੀ ਪੰਜਾਬੀਆਂ ਦੀ ਸਰਕਾਰ ਆ ਇਸ ਵੇਲੇ, ਇਹ ਤੋਂ ਪਹਿਲਾਂ ਵੀ। ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਚੱਲਦੀ ਆ, ਸਾਨੂੰ ਯਾਰ ਆਪਣੀ ਸਰਕਾਰ ਵੱਲੋਂ ਨਹੀਂ ਅੱਜ ਤੱਕ ਕੋਈ ਇਨਸਾਫ ਮਿਲਿਆ। ਬਗਾਨਿਆਂ ਤੋਂ ਅਸੀਂ ਕੀ ਆਸ ਰੱਖਦੇ ਆ? ਬਿਲਕੁਲ ਜੀ, ਕਿਸੇ ਤੋਂ ਕੀ ਆਸ ਰੱਖਣੀ ਹੈ ਕਿ ਨਹੀਂ? ਜਿਹਨਾਂ ਦਾ ਮੁੱਦਾ ਜੇ ਉਹ ਹੀ ਨਹੀਂ ਇਨਸਾਫ ਦੇ ਸਕਦੇ ਤੇ ਬਾਕੀ ਸਾਨੂੰ ਕੌਣ ਇਨਸਾਫ ਦੇਊਗਾ? ਹੁਣ ਇਹ ਕੋ ਅਸੀਂ ਆਸ ਰੱਖਾਂਗੇ ਸਾਨੂੰ ਕੋਈ ਇਨਸਾਫ ਦੇਵੇ? ਤਾਂ ਸਾਹਿਬ ਦੂਸਰੀ ਗੱਲ ਹੋਰ ਦੇਖੋ, ਹੁਣ ਆਪਣੇ ਮੋਰਚੇ ਲੱਗੇ ਹੋਏ ਨੇ ਜਾਂ ਆਪਣੇ ਸੰਘਰਸ਼ੀ ਲੋਕ ਬੈਠੇ ਨੇ ਚੰਡੀਗੜ੍ਹ ਦੇ ਮੋਹਰੇ ਜੀ, ਬੰਦੇ ਸਿੱਖਾਂ ਦੀ ਰਿਹਾਈ ਵਾਸਤੇ।
ਕਿਸੇ ਵੀ ਮੁਲਕ ਦਾ ਤੁਸੀਂ ਕਾਨੂੰਨ ਉਠਾ ਕੇ ਦੇਖ ਲਓ, ਜਦੋਂ ਬੰਦੇ ਦੀ ਸਜ਼ਾ ਪੂਰੀ ਹੋ ਜਾਂਦੀ ਆ ਉਹਨੂੰ ਆਟੋਮੈਟਿਕਲੀ ਰਿਲੀਜ਼ ਕਰ ਦਿੱਤਾ ਜਾਂਦਾ। ਰਿਲੀਜ਼ ਕਰਤਾ ਜਾਂਦਾ। ਹਾਂਜੀ ਹੁਣ ਇਹ ਬੰਦੀ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਕਿਉਂ ਆ? ਹਾਂਜੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਛੱਡਣ ਦਾ ਨਾਂ ਨਹੀਂ ਦੂਜੇ ਲੈਂਦੇ। ਪਾਸੇ ਜਿਹੜੇ ਕਾਤਲ ਆ, ਜਿਹੜੇ ਬਲਾਤਕਾਰੀ ਨੇ, ਉਹਨਾਂ ਨੂੰ ਜਦੋਂ ਮਰਜ਼ੀ ਛੱਡ ਦਿੰਦੇ, ਜਦੋਂ ਪਰੋਲ ਤੇ ਉਹਨਾਂ ਨੂੰ। ਹੁਣ ਫਿਰ ਧਾਮੀ ਸਾਹਿਬ ਦੇਖੋ, ਇਹਦਾ ਕੋਈ ਹੱਲ ਨਿਕਲੂਗਾ ਕਿ ਨਹੀਂ ਨਿਕਲੂਗਾ, ਕਿ ਜਾਂ ਇਸੇ ਤਰ੍ਹਾਂ ਸੜਕਾਂ ਤੇ ਰੋਲਦੇ ਰਹਿਣਗੇ? ਇਹਨੇ ਤਾਂ ਹਾਲਾਤ ਇਦਾਂ ਹੀ ਲੱਗਦੇ ਆ, ਦੇਖੋ ਅੱਗੇ ਕੀ ਕਰਦੇ। ਤਾਇਆ ਅਸਲ ਸਮੱਸਿਆ ਇਹ ਆ ਵੀ ਜਿਹੜੇ ਬੰਦੇ ਆ ਸਾਡੇ ਅਜੇ ਤੱਕ ਇੱਕ ਵਿਧਾਇਕਾਂ ਦੇ ਹੁਣ ਸੈਸ਼ਨ ਲਾ ਕੇ ਹਟਿਆ, ਉਹਨਾਂ ਨੂੰ ਸਿਖਾਇਆ ਗਿਆ ਵੀ ਤੁਸੀਂ ਕੰਮ ਕਿੱਦਾਂ ਕਰਨਾ। ਅਜੇ ਤੱਕ ਇਹਨਾਂ ਨੂੰ ਪਤਾ ਨਹੀਂ ਵੀ ਸਿਸਟਮ ਵਿੱਚ ਕੰਮ ਕਿੱਦਾਂ ਕਰਨਾ। ਜਿਹੜਾ ਗਵਰਨਰ ਆ 167 ਧਾਰਾ ਉਹਨੂੰ ਪਾਵਰ ਦਿੰਦੀ ਹੈ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਾਵਰਾਂ ਉਹਦੇ ਕੋਲ ਆ। ਉਹ ਸਰਕਾਰ ਸਾਡੀ ਨੂੰ ਨੁਕਸਾਨ ਵੀ ਪਹੁੰਚਾ ਸਕਦਾ, ਉਹਦੇ ਕੋਈ ਇੰਨੀ ਪਾਵਰ ਹੈਗੀ ਆ। ਉਹ ਬਹਾਨਾ ਲੱਭਦੇ ਆ, ਇਸ ਕਰਕੇ ਰਲ ਮਿਲ ਕੇ ਜਿੰਨਾ ਕੰਮ ਚੱਲੇ ਮੈਨੂੰ ਲੱਗਦਾ ਇਹ ਵਧੀਆ ਆ, ਬਹੁਤ ਵਧੀਆ ਆ ਇਹ। ਨਾ ਸੂਰਜ ਦਾ ਪੰਛੀ ਨਾ ਕਿਰਨਾਂ ਦਾ ਚੰਬਾ, ਕੋਈ ਐਸਾ ਸੁਨਾ ਬਨੇਰਾ ਨਾ ਹੋਵੇ, ਕਿਸੇ ਵਸ ਦੇ ਵੇਲੇ ਚ ਆਵੇ ਕਦੇ ਨਾ, ਉਹ ਰਾਤ ਕੇ ਜਿਸ ਦਾ ਸਵੇਰਾ ਨਾ ਹੋਵੇ, ਸੂਰਜ ਦਾ ਪੰਛੀ। ਵਾਹ ਭਾਈ ਸੰਧੂ ਸਾਹਿਬ, ਗੱਲ ਤੁਹਾਡੀ ਬਿਲਕੁਲ ਸਹੀ ਆ। ਰਾਤ ਕਦੇ ਵੀ ਇਦਾਂ ਦੀ ਨਾ ਹੋਵੇ ਜਿਹਦਾ ਸਵੇਰਾ ਨਾ ਹੋਵੇ। ਪਰ ਵੈਸੇ ਮਾਸਟਰ ਤਾਂ ਮੈਂ ਗੱਲ ਕਰਦਾ, ਮੁੱਦਾ ਤਾਂ ਚਲੋ ਬਦਲ ਜਾਂਦਾ ਆਪਣਾ। ਜਿਹੜੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ, ਮੈਂ ਹੁਣ ਤੈਨੂੰ ਪਤਾ ਮੇਰੀ ਉਮਰ ਕਾਫੀ ਹੋ ਗਈ ਆ, ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ, ਪਰ ਜਿਹੜਾ ਵੀ ਇੱਕ ਵਾਰੀ ਆਪਣੀ ਗਵਰਨਮੈਂਟ ਬਣਾ ਲੈਂਦਾ ਨਾ, ਉਹ ਜਿਹੜੀ ਪਾਵਰ ਆ, ਜਿਹੜੀ ਤਾਕਤ ਆ, ਜਿਹੜਾ ਇਹ ਪੋਲਿਟਿਕਸ ਦਾ ਨਸ਼ਾ ਨਾ, ਇਹ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ। ਆਪਣੀ ਤਾਕਤ ਦਾ ਗਲਤ ਇਸਤੇਮਾਲ ਇਹ ਕਰਨ ਨੂੰ ਨਹੀਂ ਹਟਦੇ। ਗੱਲ ਤਾਂ ਇੱਥੇ ਮੁੱਕਦੀ ਆ ਵੀ ਜਦੋਂ ਬੰਦੇ ਕੋਲ ਤਾਕਤ ਹੁੰਦੀ ਆ, ਸਿਆਣੇ ਕਹਿੰਦੇ ਆ ਖਰਬੂਜਾ ਛੁਰੀ ਉੱਤੇ ਡਿਗੇ ਚਾਹੇ ਛੁਰੀ ਖਰਬੂਜੇ ਉੱਤੇ ਡਿਗੇ, ਕੱਟ ਖਰਬੂਜੇ ਨੇ ਹੋਣਾ। ਇਹਨਾਂ ਜਾਬਾਂ ਦੇ ਭੇਟ ਦੇ ਵਿੱਚ ਜਾਬਾਂ ਦਾ ਖੌਫ ਵਾਲੀ ਗੱਲ ਹੈਗੀ ਆ। ਮਰਦਾ ਗਰੀਬ ਆ, ਪਬਲਿਕ ਦਾ ਸਤਿਆਨਾਸ਼ ਹੁੰਦਾ, ਪਬਲਿਕ ਦੇ ਬਾਰੇ ਕੁਝ ਨਹੀਂ ਸੋਚਦੇ। ਉਹ ਇਹਨਾਂ ਦੀ ਆਪਣੀਆਂ ਲੜਾਈਆਂ 'ਚ ਆਪਣੇ ਸਵਾਰਥ ਛੁਪੇ ਹੋਏ ਆ ਤੇ ਮਰਦੀ ਪਬਲਿਕ ਆ। ਹੁਣ ਤੂੰ ਹਮੇਸ਼ਾ ਦੇਖ ਆ BBC ਦੀ ਗੱਲ ਕਰ ਲਾ ਜੀ ਤੋਂ ਮਾਸਟਰ, ਪਤਾ ਲੱਗਾ ਕਿ BBC ਦੇ ਆਫਿਸ ਉੱਤੇ ਛਾਪਾ ਮਾਰਤਾ ਤੇ ਆਪਣੇ ਬੰਬਾਈ। ਇਹ ਵੀ BBC ਦੇ ਦੇਖੋ, ਪਹਿਲਾਂ ਤਾਂ ਇਹ ਦੇਖੋ ਬਈ ਛਾਪੇ ਪੈਂਦੇ ਕਿਹਨਾਂ ਤੇ ਆ। ਛਾਪੇ ਉਹਨਾਂ ਤੇ ਪੈਂਦੇ ਆ ਜਿਹੜੇ ਗਵਰਨਮੈਂਟ ਦੇ ਨਾਲ ਨਹੀਂ ਚੱਲਦੇ, ਜਿਹੜੇ ਮਾੜਾ ਮੋਟਾ ਕੋਈ ਕੁਐਸਚਨ ਕਰਦਾ ਉਹਦੇ ਉੱਤੇ। ਪਹਿਲਾਂ ਤਾਂ ਇਹੀ ਆ, ਹੁਣ ਦੀ ਹਿਸਟਰੀ ਆਪਾਂ ਕਹਿ ਦਈਏ ਹੁਣ ਜ਼ਿਆਦਾ ਚੱਲ ਪਿਆ ਨਾ। ਹੁਣ BBC ਨੇ ਇੱਕ ਸਾਡੇ ਪਤਾ ਹੋਣਾ ਇੱਥੇ ਤੁਹਾਨੂੰ ਸਾਰਿਆਂ ਨੂੰ ਕਿ BBC ਨੇ ਇੱਕ ਡਾਕੂਮੈਂਟਰੀ ਬਣਾਈ, ਉਹਦਾ ਨਾਮ ਸੀ ਇੰਡੀਆ ਦਾ ਮੋਦੀ ਕੁਐਸਚਨਸ। ਉਹਦੇ ਵਿੱਚ ਮੋਦੀ ਨੂੰ ਸਵਾਲ ਕੁਛ ਜਾਂ ਇੱਕ ਕਹਿ ਲਓ ਵੀ ਉਹਦੇ ਵਿੱਚ ਇਨਵੋਲਵਮੈਂਟ ਕੀਤੀ ਗਈ, ਲੋਕਾਂ ਤੋਂ ਸਵਾਲ ਜਵਾਬ ਪੁੱਛੇ ਗਏ। ਉਹ 'ਚ ਦੱਸਿਆ ਗਿਆ ਵੀ ਮੋਦੀ ਦਾ ਬਹੁਤ ਤਕੜਾ ਯੋਗਦਾਨ ਸੀ 2002 ਦੇ ਵਿੱਚ ਜਿਹੜੇ ਦੰਗੇ ਹੋਏ, ਹਾਂਜੀ ਗੋਧਰਾ ਕਾਂਡ ਤੇ ਉਸ ਤੋਂ ਬਾਅਦ 'ਚ ਜਿਹੜੇ ਦੰਗੇ ਜਿਹੜੇ ਭੜਕ ਗਏ। ਹੁਣ ਉਹਦੇ ਵਿੱਚ ਦੁਨੀਆ ਦੇ ਵਿੱਚ ਕਹਿ ਲਓ ਕਿ ਇੱਕ ਸਿਰ ਕੱਢਵਾਂ ਲੀਡਰ ਆ ਮੋਦੀ, ਪਰ ਉਹਦੇ ਨਾਲ ਬਹੁਤ ਬੇਇੱਜ਼ਤੀ ਜਿਹੜੀ ਹੋਈ ਆ, ਸਾਰੀ ਛਵੀ ਦੇ ਫਰਕ ਦਾਗ ਲੱਗਦਾ। ਭਾਵੇਂ ਕਿ ਬ੍ਰਿਟਿਸ਼ ਗਵਰਨਮੈਂਟ ਨੇ ਉੱਥੇ ਸਵਾਲ ਵੀ ਪੁੱਛਿਆ, ਰਿਸ਼ੀ ਸੁਨਕ ਕੋ ਆਪ ਇੰਡੀਅਨ ਹੈਗਾ ਮੂਲ ਦਾ, ਉਹਨੂੰ ਸਵਾਲ ਵੀ ਪੁੱਛਿਆ ਗਿਆ। ਉਹਨੇ ਕਿਹਾ ਵੀ ਨਹੀਂ, ਇਹਦੇ ਬਾਰੇ ਵੀ ਕਹਿ ਨਹੀਂ ਸਕਦਾ ਕੁਛ ਵੀ, ਮੈਂ ਇਹ ਹੋ ਸਕਦਾ ਉਹਦੀ ਛਵੀ ਖਰਾਬ ਕਰਨ ਦਾ ਮਤਲਬ ਹੋਵੇ। ਪਰ ਹੁਣ ਇਹ ਆ ਵੀ BBC ਦੇ ਉੱਤੇ ਕਰ ਦਿੱਤਾ। ਇਹਦੇ ਨਾਲ ਮੈਂ ਪੁਰਾਣੀਆਂ ਸਾਰੀਆਂ ਦੇਖਦਾ ਸੀ, ਵਾਸ਼ਿੰਗਟਨ ਪੋਸਟ ਦੀ ਗੱਲ ਕਰ ਲਓ, ਗਾਰਡੀਅਨ ਦੀ ਗੱਲ ਕਰ ਲਓ, ਜਿੰਨੀਆਂ ਬਾਹਰਲੀਆਂ ਵਿਦੇਸ਼ੀ ਅਖਬਾਰਾਂ, ਉਹਦੇ ਵਿੱਚ ਇੰਨਾ ਜ਼ਿਆਦਾ ਰੌਲਾ ਪਿਆ ਆ ਵੀ ਇਹਨਾਂ ਨੇ BBC ਦੇ ਜਿਹੜੇ ਛਾਪੇ ਮਾਰੇ ਆ, ਉਹ ਜਿਹੜਾ ਆ ਬਹੁਤ ਔਖਾ ਬਦਲੇ ਦੀ ਭਾਵਨਾ। ਹੁਣ ਇਹ ਸਰਕਾਰ ਕੀ ਕਹਿੰਦੀ ਹੈ, ਕਹਿੰਦੀ ਇਹਦਾ ਨਾ ਛਾਪੇ ਤੁਸੀਂ ਗਲਤ ਕਹਿੰਦੇ ਆ, ਇਹ ਤਾਂ ਅਸੀਂ ਸਰਵੇ ਕਰਦੇ ਆ, ਇਹਦਾ ਨਾਂ ਰੱਖਿਆ ਸਰਵੇ ਆਪਰੇਸ਼ਨ। ਇਹ ਛਾਪਾ ਥੋੜੀ ਮਾਰਿਆ, ਅਸੀਂ ਤਾਂ ਸਰਵੇ ਕਰਦੇ ਆ ਵੀ ਇਹ ਪੈਸਾ ਆਪਣੀ ਸਹੀ ਜਗ੍ਹਾ ਦੇ ਉੱਤੇ ਲਾਉਂਦੇ ਵੀ ਆ ਜਾਂ ਇਹ ਕੁਝ ਕਰਦੇ ਆ। ਅਸੀਂ ਤਾਂ ਕਹਿੰਦੇ ਇਹਨਾਂ ਨੂੰ ਪਹਿਲਾਂ ਵੀ ਨੋਟਿਸ ਦਿੰਦੇ ਰਹੇ। ਅਸਲ ਵਿੱਚ ਤਾਂ ਸੱਚ ਨੂੰ ਦਬਾਉਣ ਦੀ ਗੱਲ ਆ ਨਾ। ਸੱਚ, ਹਾਂ, ਜਿਹੜਾ ਬੰਦਾ ਸੱਚ ਬੋਲਦਾ ਉਹਦੀ ਧੌਣ ਤੇ ਛੁਰੀ ਰੱਖ ਦਿਓ। ਅਸਲ ਤਾਂ ਗੱਲ ਇਹੋ ਹੀ ਹੈ ਨਾ, ਉਸ ਮੀਡੀਆ ਦਾ ਗਲਾ ਘੋਟ ਦਿਓ ਜਿਹੜਾ ਸਾਡੇ ਖਿਲਾਫ ਜਾਂਦਾ, ਜਿਹੜਾ ਸਾਡੇ ਹੱਕ 'ਚ ਬੋਲਦਾ ਜੋ ਮਰਜ਼ੀ ਕਹੀ ਜਾਵੇ, ਮੌਜ ਲਵੇ। ਉਹ ਰਵੀਸ਼ ਨੂੰ ਕੱਢਿਆ ਇਸੇ ਕਰਕੇ ਕੱਢਿਆ। NDTV ਸਾਰਾ ਕਬਜ਼ਾ ਕਰ ਲਿਆ। ਕੀ ਹਾਲਤ ਕੀਤੀ ਇਹਨਾਂ ਨੇ। ਮਤਲਬ ਏਦਾਂ ਨਹੀਂ ਚਾਹੀਦਾ, ਲੋਕਾਂ ਨੂੰ ਬੋਲਣ ਦਾ ਅਧਿਕਾਰ ਜਿਹੜਾ ਮਿਲਿਆ ਉਹ ਕਾਇਮ ਰਹਿਣਾ ਚਾਹੀਦਾ। ਇਹ ਸਾਡੇ ਸੰਵਿਧਾਨ ਨੇ ਸਾਨੂੰ ਦਿੱਤਾ, ਕੋਈ ਸਾਡੇ ਕੋਲੋਂ ਖੋਹ ਨਹੀਂ ਸਕਦਾ। ਸਹੀ ਹੈ। ਅੱਜ ਆਮਦ ਹੋਈ ਹੈ ਜੀ। ਅੱਛਾ ਜੀ, ਸੁਣਾਓ ਜੀ। ਫਿਰ ਉਹ ਛੱਲਾ ਗੱਲ ਨਹੀਂ ਲੁਕਦੀ, ਛੱਲਾ ਗੱਲ ਨਹੀਂ
ਲੁਕਦੀ ਛੱਲਾ ਗੱਲ ਨਹੀਂ, ਉਹ ਲੁਕਦੀ ਉਹ ਕਦੇ ਸੱਚਾਈ ਨੀ, ਛੁਪਦੀ ਉਹ ਕਦੇ ਸੱਚਾਈ ਨੀ, ਛੁਪਦੀ ਉਹ ਆ ਕੇ ਸਾਵੇਂ, ਟੁਕਦੀ ਉਹ ਛੱਲਾ ਪਰਦਾ ਨੀ ਪੈਂਦਾ, ਉਹ ਚੰਨ ਤੇ ਚੜ ਕੇ ਹੀ ਰਹਿੰਦਾ। ਉਹ ਚੰਦ ਚੜੀ ਗਿਆ। ਹੁਣ ਮੈਨੂੰ ਇੱਕ ਗੱਲ ਦੱਸ ਮਾਸਟਰ, ਕਹਿਣ ਨੂੰ ਤਾਂ ਆਪਾਂ ਨੂੰ ਫਰੀडम ਆ, ਫਰੀडम ਆਫ ਸਪੀਚ ਜਿਹਨੂੰ ਕਹਿ ਦਿੰਦੇ ਆ, ਵੀ ਅਸੀਂ ਖੁੱਲੇ ਆ ਜੋ ਮਰਜ਼ੀ ਕਰ ਲਈਏ, ਪਰ ਅਸੀਂ ਉਦੋਂ ਤੱਕ ਹੀ ਸਾਨੂੰ ਫਰੀडम ਆਫ ਸਪੀਚ ਮਿਲਦੀ ਆ ਜਦੋਂ ਤੱਕ ਅਸੀਂ ਗਵਰਨਮੈਂਟ ਦੇ ਹੱਕ ਦੀ ਗੱਲ ਕਰਦੇ ਹਾਂ। ਹੁਣ ਸੋਸ਼ਲ ਮੀਡੀਆ ਉੱਤੇ ਜਿੰਨੇ ਵੀ ਪਲੇਟਫਾਰਮ ਸੀਗੇ, ਜਿੰਨੇ ਵੀ ਇੰਡੀਪੈਂਡੈਂਟ ਨਿਊਜ਼ ਦਿੰਦੇ ਸੀ, ਤਕਰੀਬਨ ਉਹਦੇ ਪੇਜ ਨੇ ਅਸੀਂ ਸਾਰੇ ਬੰਦ ਕਰ ਦਿੱਤੇ ਆ। NDTV ਦੇ ਨਾਲ ਹੋਰ ਬੜਿਆਂ ਨੂੰ ਧੱਕਾ ਲੱਗਾ। ਇਸ ਲਈ ਹੁਣ ਤਾਂ ਏਦਾਂ ਆ, ਜਦ ਮੋਦੀ ਦੀ ਸਰਕਾਰ ਦਾ ਨਾ ਬਸ ਸਵੇਰ ਨੂੰ ਨਮਸਤੇ ਨਮਸਤੇ ਕਰੀ ਚੱਲੋ, ਠੀਕ ਵਾ, ਜਦੋਂ ਉਹਨੇ ਫੜਤ ਜਾਣਾ ਤੁਹਾਡੇ ਉੱਤੇ ਕਿਤੇ ਨਾ ਕਿਤੇ ਛਾਪਾ ਪੈ ਹੀ ਜਾਣਾ। ਹਨਾ, ਬਾਹਰ ਬੈਠੇ ਲੋਕੀ, ਉਹ ਬਾਹਰ ਬੈਠੇ ਜਿਹੜੇ ਟੀਵੀ ਚੈਨਲ ਚਲਾ ਰਹੇ ਆ ਜਾਂ ਦੂਜੇ ਸੋਸ਼ਲ ਮੀਡੀਆ ਚਲਾ ਰਹੇ ਆ, ਉਹਨਾਂ ਦੇ ਪੇਜਾਂ ਨੂੰ ਬੰਦ ਕੀਤਾ ਜਾ ਰਿਹਾ, ਇਹਨਾਂ ਧੱਕਾ ਹੋ ਰਿਹਾ। ਸਾਡਾ ਤਾਂ ਇਹ ਹਾਲ ਹੋਇਆ ਵੀ ਕੋਈ ਬੰਦਾ ਆ ਕੇ ਮੀਟ ਲੈਣ ਗਿਆ, ਉਹ ਕਹਿੰਦਾ ਭਾਈ ਮੀਟ ਤਾਂ ਲੈ ਲਿਆ ਮੈਂ, ਪਰ ਮੈਨੂੰ ਬਣਾਉਣਾ ਨਹੀਂ ਆਉਂਦਾ, ਮੈਨੂੰ ਯਾਰ ਬਣਾਉਣਾ ਹੀ ਦੱਸ ਦੇ। ਉਹਨਾਂ ਨੂੰ ਨੁਸਖਾ ਲੈ ਕੇ ਦੇ ਦਿੱਤਾ, ਪਿਆਰ ਦਾ ਨੁਸਖਾ ਲੈ ਜਾ, ਇਸ ਢੰਗ ਨਾਲ ਬਣਾ ਲਈ, ਪਹਿਲਾਂ ਅੱਗ ਬਾਲਣੀ, ਵਿਆਹ ਕਰਨਾ, ਰਾਹ ਚ ਆਇਆ ਇਹਦਾ ਮੀਟ ਫੜਿਆ, ਇਹਦੇ ਨੁਸਖਾ ਫੜਿਆ, ਇਧਰੋਂ ਹਿੱਲ ਪਈ, ਮੀਟ ਚੱਕ ਕੇ ਲੈ ਗਈ, ਉਹ ਰਹਿ ਗਿਆ ਖਾਲੀ, ਤੇ ਉਹ ਹੱਸੀ ਜਾਵੇ, ਲੋਕ ਕਹਿਣ ਤੇਰਾ ਮੀਟ ਚੱਕ ਕੇ ਲੈ ਗਈ, ਤੂੰ ਦੰਦ ਕੱਢਣ ਡੇ ਆ, ਕਹਿੰਦਾ ਨੁਸਖਾ ਤਾਂ ਮੇਰੇ ਕੋਲ ਬਣਾਊਗਾ। ਨੁਸਖਾ ਤਾਂ ਭਾਜੀ ਸਰਕਾਰਾਂ ਕੋਲ ਹੀ ਆ, ਨੁਸਖਾ ਪੱਤਰਕਾਰਾਂ ਦੇ ਕੋਲ ਹੀ ਆ, ਉਹ ਤਾਂ ਉਹਨਾਂ ਦੇ ਕੋਲ ਹੀ ਆ। ਕੀ ਕਹਿ ਸਕਦੇ ਕਿ ਮਾਸਟਰ ਸਿਆਣਾ, ਮਾਸਟਰ ਨੇ ਦੱਸ ਦੇਣਾ। ਪਰ ਨੁਸਖੇ ਦੀ ਗੱਲ ਵਧੀਆ ਕੀਤੀ, ਪਰ ਇਹ ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਬਈ ਵੋਟਰ ਅੱਜ ਵੀ ਸੁਪਰੀਮ ਆ। ਜਦੋਂ ਵੀ ਸਰਕਾਰਾਂ ਅਸਲ ਦੇ ਵਿੱਚ ਕੀ ਆ ਕਿ ਜਦੋਂ ਹਨਾ ਸਰਕਾਰਾਂ ਖੁੱਲੀਆਂ ਬਣ ਜਾਂਦੀਆਂ, ਮੰਨ ਲਓ ਕਿ ਐਨ ਖੁੱਲੇ MP ਦਿੱਤੇ ਆ ਸਾਰੇ ਦੇਸ਼ ਦੇ ਵਿੱਚੋਂ, ਹੁਣ ਉਹਦੇ ਨਾਲ ਉਹਨਾਂ ਨੂੰ ਡਰ ਕੋਈ ਨਹੀਂ। ਇਸੇ ਕਰਕੇ ਕਿਸੇ ਬੰਦੇ ਨੇ ਕਿਹਾ ਸੀ ਵੀ ਜਦੋਂ ਮਿਲੀ ਜੁਲੀ ਸਰਕਾਰ ਆ ਜਿਹਦੇ ਵਿੱਚ ਪਤਾ ਆ ਵੀ ਸਾਡੇ ਘੱਟ ਆ, ਉਦੋਂ ਪ੍ਰੈਸ਼ਰ ਦੇ ਵਿੱਚ ਜ਼ਿਆਦਾ ਵਧੀਆ ਕੰਮ ਕਰਦੇ ਆ। ਉਦੋਂ ਪਤਾ ਹੁੰਦਾ ਵੀ ਦੂਜੇ ਬੰਦੇ ਨੇ ਵੀ ਕੰਨ ਖਿੱਚਣੇ ਆ ਸਾਡਾ ਇੱਕ ਬੰਦਾ ਵੀ ਜੇ ਦੌੜ ਗਿਆ ਸਾਡਾ ਜਾਂਦਾ ਲੱਗਣਾ। ਪਰ ਰਾਜਨੀਤੀ ਸਰਕਾਰ ਹੁੰਦੀ ਨਾ, ਫੇਰ ਤੁਹਾਨੂੰ ਖਰੀਦਣੇ ਪੈਂਦੇ ਆ। ਏਦਾਂ ਕਰ, ਮੈਂ ਅੱਜ ਵੋਟ ਪਾ ਦੇ, ਮੈਂ ਏਦਾਂ ਕਰੂੰ, ਤੁਹਾਨੂੰ ਇੱਕ ਬੰਦਾ ਸੀਟ ਵਾਧੂ ਦੇ ਦਿੰਦੇ ਆ, ਜਾਂ ਤੁਹਾਨੂੰ ਥੋੜੇ ਬਹੁਤੇ ਪੈਸੇ ਦੇ ਦਿੰਦੇ ਆ। ਮੈਂ ਕਹਿੰਦਾ ਚਾਹੀਦਾ ਇਹ ਆ ਕਿ ਸਰਕਾਰ ਹੋਵੇ ਇੱਕੋ ਹੀ ਪਾਰਟੀ ਦੀ, ਪਰ ਉਹਦੀ ਮਾਰਜਿਨ ਜਿਹੜੀ ਆ ਥੋੜੀ ਹੋਣੀ ਚਾਹੀਦੀ ਆ, 2-4 ਬੰਦਿਆਂ ਦੀ ਹੋਵੇ, ਪਰ ਕਾਨੂੰਨ ਵੀ ਲਿਆ ਸਕਣ ਉਹ, ਪਰ ਉਹ ਡਰ ਹੋਵੇ ਕਿ ਜੇ ਅਸੀਂ ਕੰਮ ਸਹੀ ਨਾ ਕੀਤਾ ਤਾਂ ਮੋਹਲੀ ਵਾਲੀ ਸਾਨੂੰ ਵੋਟਰਾਂ ਨੇ ਧੱਕਾ ਬਾਹਰ ਮਾਰਨਾ। ਜਦੋਂ ਭਾਜਪਾ ਦੀ ਸਰਕਾਰ ਸੀ, ਬੜਾ ਵਧੀਆ ਕੰਮ ਕੀਤਾ ਸੀ ਉਹਨਾਂ ਨੇ, ਬਹੁਤ ਵਧੀਆ ਕੰਮ ਕੀਤਾ ਸੀ। ਹੈਰਾਨ ਸਾਂ ਅਸੀਂ, ਆਪ ਹੈਰਾਨ ਸਾਂ ਵੀ ਇਹ ਕੀ ਹੋਇਆ, ਵੀ ਹਾਰ ਕਿੱਦਾਂ ਗਏ। ਔਰ ਬੰਦਾ ਵੀ ਮੈਂ ਕਹਿੰਦਾ ਭਾਜਪਾ ਵਰਗਾ ਬੰਦਾ ਕੋਈ ਹੋਣਾ ਨਹੀਂ ਜਾਣ ਕੇ ਬਹੁਤ ਸਾਰੇ। ਇੱਕ ਗੱਲ ਜ਼ਰੂਰ ਐਡ ਕਰਾਂਗਾ ਵੀ ਜਿੱਦਾਂ ਹੁਣ ਦਿੱਲੀ ਅੰਦੋਲਨ ਚੱਲਿਆ, ਕਿਸਾਨ ਅੰਦੋਲਨ, ਉਹਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਆਈ ਹੈ ਨਾ, ਵੀ ਲੋਕ ਹੁਣ ਥੋੜੇ ਜਿਹੇ ਸਿਆਣੇ ਹੋ ਗਏ, ਤੁਹਾਡੇ ਤੇ ਸਵਾਲ ਕਰਨ ਲੱਗ ਪਏ ਵੀ ਤੂੰ 5 ਸਾਲ ਲਈ ਗਿਆ ਸੀ, ਕੀ ਕੀਤਾ ਸਾਡੇ ਇਲਾਕੇ ਦਾ। ਬਈ ਜਦੋਂ ਲੋਕ ਤੁਹਾਨੂੰ ਸਵਾਲ ਕਰਨ ਲੱਗ ਪੈਣੇ, ਲੋਕ ਸਮਝਣ ਲੱਗ ਪੈਣਗੇ ਇਸ ਗੱਲ ਨੂੰ, ਉਦੋਂ ਸਰਕਾਰਾਂ ਨੂੰ ਵੀ ਕੰਨ ਹੋ ਜਾਣਗੇ ਵੀ ਨਹੀਂ, ਹੁਣ ਜੋ ਜਾਣਾ ਤੇ ਜਵਾਬ ਦੇਣੇ ਪੈਣੇ ਆ। ਹੁਣ ਏਦਾਂ ਹੀ ਵੋਟ ਨਹੀਂ ਮਿਲ ਜਾਣੀ ਲੋਕਾਂ ਦੇ ਕੋਲੋਂ, ਵੋਟਰ ਵੀ ਸਿਆਣਾ ਹੋ ਗਿਆ, ਉਹ ਸਿਆਣੇ ਹੋਣਾ ਬਹੁਤ ਜ਼ਰੂਰੀ ਆ। ਜਦੋਂ ਆਪਾਂ ਨੂੰ ਹੱਕ ਨਹੀਂ ਮਿਲਦਾ ਨਾ, ਹਾਂਜੀ, ਸਾਡਾ ਧੱਕਾ ਹੁੰਦਾ, ਤਾਂ ਫਿਰ ਲਹਿਰਾਂ ਉੱਠਦੀਆਂ। ਕੋਈ ਵੀ ਆਪਣਾ ਰਾਜ ਵੱਖਰਾ ਕਰਨਾ ਚਾਹੁੰਦਾ, ਕੋਈ ਦੇਸ਼ ਵੱਖਰਾ ਕਰਨਾ ਚਾਹੁੰਦਾ। ਬਿਲਕੁਲ। ਹੁਣ ਤੁਸੀਂ ਦੇਖੋ ਵੀ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਆ ਬਾਹਰਲੇ ਮੁਲਕਾਂ 'ਚ ਚੱਲ ਰਹੀ ਆ ਇਸ ਵੇਲੇ, ਕਈ ਉਹਦੇ ਹੱਕ ਵਿੱਚ ਵਾ ਤੇ ਕਈ ਉਹਦੇ ਹੱਕ ਵਿੱਚ ਨਹੀਂ ਹੈ। ਤਾਂ ਹਰ ਇੱਕ ਬੰਦੇ ਨੂੰ ਆਪਣਾ ਹੱਕ ਹੈ ਕਿ ਉਹ ਜਿੱਧਰ ਮਰਜੀ ਜਾਵੇ, ਠੀਕ ਹੈ, ਉਹਨੂੰ ਹੱਕ ਗੱਲ ਕਹਿਣ ਦਾ ਹੱਕ ਆ। ਤੁਸੀਂ ਸ਼ਾਇਦ ਖਾਲਿਸਤਾਨੀ ਹੋਵੋ, ਮੈਂ ਸ਼ਾਇਦ ਨਾ ਹੋਵਾਂ, ਪਰ ਮੈਂ ਇਹ ਨਹੀਂ ਕਹਿੰਦਾ ਕਿ ਤੈਨੂੰ ਹੱਕ ਨਹੀਂਗਾ ਵੋਟ ਪਾਉਣ ਦਾ, ਤੇ ਨਾ ਮੈਂ ਤੈਨੂੰ ਕਹਿੰਦਾ ਕਿ ਤੂੰ ਮੈਨੂੰ ਕਵੇਂ ਵੀ ਤੈਨੂੰ ਵੀ ਉਹ ਕੰਮ ਕਰਨਾ ਪੈਣਾ। ਪਰ ਮੈਂ ਇੱਕ ਗੱਲ ਦੇਖਦਾ ਕਿ ਸਾਨੂੰ ਇਹ ਲੋੜਾਂ ਕਿਉਂ ਪੈਂਦੀਆਂ, ਵਜ੍ਹਾ ਕੀ ਹੈ। ਹੁਣ ਮੈਂ ਬੇਟਾ ਸੋਚਦਾ ਸੀ, ਗੱਲ ਕਰਦੇ ਸੀ, ਪ੍ਰਾਹੁਣੇ ਆਏ ਸੀ ਘਰ 4, ਗੱਲਾਂ ਵਿੱਚੋਂ ਗੱਲਾਂ ਨਿਕਲ ਆਈਆਂ ਸੰਧੂ ਸਾਹਿਬ ਜੀ, ਤੇ ਗੱਲ ਇਹ ਚੱਲੀ ਵੀ ਜੇ ਪੰਜਾਬ ਨੂੰ ਪਾਣੀ ਚਾਹੀਦਾ, ਕੀ ਉਹ ਪੰਜਾਬ ਦਾ ਪਾਣੀ ਪੰਜਾਬ ਦੇ ਸਿਰਫ ਸਿੱਖਾਂ ਨੂੰ ਚਾਹੀਦਾ? ਨਹੀਂ, ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ। ਕਿ 46% ਦੇ ਲਾਗੇ ਨਨ ਸਿੱਖ ਰਹਿੰਦੇ ਆ ਪੰਜਾਬ ਦੇ ਵਿੱਚ।
ਜੇ ਪੰਜਾਬ ਨੂੰ ਪਾਣੀ ਮਿਲਦਾ ਤਾਂ ਪਾਣੀ ਬਾਕੀ ਨੂੰ ਵੀ ਮਿਲੂਗਾ। ਪੰਜਾਬ ਨੂੰ ਬਿਜਲੀ ਮਿਲਦੀ ਆ ਤੇ ਪੰਜਾਬ ਸਿੱਖਾਂ ਨੂੰ ਬਾਕੀਆਂ ਨੂੰ ਵੀ ਮਿਲਣੀ ਆ। ਵੀ ਕਿਉਂ ਨਾ ਹੋਵੇ, ਜਦੋਂ ਵੀ ਕੋਈ ਨੇ ਡਿਮਾਂਡ ਚਾਹੀਦੀ ਆ ਪੰਜਾਬ ਲਈ ਤੇ ਸਾਰਾ ਸਾਂਝਾ ਭਾਈਚਾਰਾ ਉੱਠ ਕੇ ਕਰੇ। ਭਾਈਚਾਰਾ ਸਾਰਾ ਸਾਂਝਾ ਰਲ ਕੇ ਉਸ ਦੀ ਡਿਮਾਂਡ, ਹਿੰਦੂ ਸਿੱਖ ਮੁਸਲਮਾਨ ਉੱਥੇ ਹਿੰਦੂ ਸਾਰੇ ਮੰਗਣ। ਮੁਸਲਮਾਨ ਵਾਲੇ, ਔਰ ਇਹਦਾ ਸਬੂਤ ਤੁਹਾਡੇ ਸਾਹਮਣੇ ਆ ਕਿਸਾਨੀ ਮੋਰਚਾ। ਬਿਲਕੁਲ ਹਾਂਜੀ, ਕਿਸਾਨ ਸਾਰੇ ਸੀ, ਉਹ 'ਚ ਹਿੰਦੂ ਵੀ ਸੀ, ਸਿੱਖ ਵੀ ਸੀ, ਪੰਜਾਬੀ ਵੀ ਸੀ, ਸਾਰੇ ਸੀਗੇ, ਦੂਜੇ ਵੀ ਸੀਗੇ। ਕਿਉਂ ਮਾਸਟਰ, ਤੇਰਾ ਕੀ ਖਿਆਲ ਇਹਦੇ ਬਾਰੇ? ਬਿਲਕੁਲ, ਇਹ ਤੁਹਾਡੀ ਗੱਲ ਸਹੀ ਆ ਵੀ ਸਾਨੂੰ ਪਹਿਲਾਂ ਤਾਂ ਭਾਈਚਾਰਾ ਚਾਹੀਦਾ। ਚੜਾਉਣ ਵਾਸਤੇ ਸਰਕਾਰਾਂ ਇਹ ਪੇਚੇ ਪਾਉਂਦੀਆਂ ਵੀ ਸਿੱਖਾਂ ਦਾ ਮਸਲਾ ਜੀ, ਹਿੰਦੂਆਂ ਦਾ ਮਸਲਾ ਆ, ਇੱਥੇ ਹਿੰਦੂ ਖਤਰੇ ਜਾ ਗਏ ਤੇ ਸਿੱਖ ਖਤਰੇ ਜਾ ਗਏ। ਇਹ ਸਰਕਾਰਾਂ ਦੀਆਂ ਕਾਢਾਂ ਜਿਨ੍ਹਾਂ ਤੋਂ ਸਾਨੂੰ ਬਚਣ ਦੀ, ਸਾਨੂੰ ਸਮਝਣ ਦੀ ਲੋੜ ਆ। ਤੇ ਪੰਜਾਬੀ ਨੂੰ ਆਪਾਂ ਲੈ ਕੇ ਚੱਲੀਏ, ਪੰਜਾਬੀ ਇੱਕ ਸਟੇਟ ਨੂੰ ਲੈ ਕੇ, ਹੁਣ ਮਰਾਠੀ ਆ ਹੈਗੇ ਤਾਂ ਉਹ ਵੀ ਹਿੰਦੂ ਆ। ਆਹੋ, ਪਰ ਉਹ ਜਿਹੜਾ ਆਪਣੇ ਸਟੇਟ ਨੂੰ ਜਿਹੜਾ ਜ਼ਿਆਦਾ ਉਹਨਾਂ ਦੀਆਂ ਮੰਗਾਂ ਇਹ ਵੀ ਸੈਂਟਰ ਸਾਡੀ ਮਦਦ ਕਰੇ। ਬੰਗਾਲੀ ਆ ਹੈਗੇ ਤਾਂ ਉਹ ਵੀ ਹਿੰਦੂ ਹੀ ਆ ਸਾਰੇ। ਹੁਣ ਸਾਡੇ ਆ ਗਏ ਸਿੱਖ ਤੇ ਹਿੰਦੂ ਦਾ ਮਸਲਾ ਬਣ ਜਾਂਦਾ। ਸਾਡੇ ਸਿੱਖਾਂ ਦੀ ਮੈਜੋਰਟੀ ਹੋ ਗਈ ਪੰਜਾਬ ਦੇ ਵਿੱਚ, ਜਿਹਦੇ ਕਰਕੇ ਹਿੰਦੂ ਤੇ ਸਿੱਖ ਦੋ ਧੜੇ ਬਣ ਗਏ। ਠੀਕ ਹੈ, ਪਰ ਚਾਹੀਦਾ ਨਹੀਂ। ਪਹਿਲਾਂ ਅਸੀਂ ਪੰਜਾਬੀ ਹੋਣੇ ਚਾਹੀਦੇ ਆ। ਜੇ ਪੰਜਾਬ ਦਾ ਵਾਤਾਵਰਣ ਚੰਗਾ, ਪੰਜਾਬ 'ਚ ਪਾਣੀ ਚੰਗਾ ਆ, ਪੰਜਾਬ ਦੀ ਜ਼ਮੀਨ ਵਧੀਆ, ਤਾਂ ਫਾਇਦਾ ਕਿਹਨਾਂ ਨੂੰ? ਸਾਰਿਆਂ ਨੂੰ ਹੀ ਆ। ਸਾਡੀ ਡਿਮਾਂਡ ਇਕੱਠਿਆਂ ਨੂੰ ਹੋਣੀ ਚਾਹੀਦੀ। ਸਾਡੀ ਗਲਤੀ ਇਹ ਰਹੀ ਆ ਕਿ ਅਸੀਂ ਧਰਮ ਨੂੰ ਲਾ ਕੇ ਨਾਲ, ਧਰਮ ਦਾ ਨਾਂ ਲਾ ਕੇ ਅਸੀਂ ਆਪਣੇ ਮੰਗਾਂ ਮੰਗਣ ਲੱਗ ਪਏ, ਜਿਹਦਾ ਫਰਕ ਹੈ ਵੀ ਅੱਜ ਸਾਡਾ 50% ਜਿਹੜੇ ਦੂਜੇ ਅਸੀਂ ਲੋਕੀ ਪਰੇ ਹੋ ਗਏ। ਅਸੀਂ ਮੰਗਾਂ ਮਨਾ ਹੀ ਨਹੀਂ ਸਕੇ। ਜੇ ਆਪਾਂ ਸਾਰੇ ਇਕੱਠੇ ਹੋ ਜਾਈਏ ਤਾਂ ਕੋਈ ਮੇਰਾ ਬਾਕੀ ਸਟੇਟਾਂ ਨੂੰ ਵੀ ਹੁਣ ਜ਼ਿਆਦਾਤਰ ਮੰਗ ਇਹ ਰਹੀ ਆ ਕਿ ਸਟੇਟਾਂ ਨੂੰ ਵੱਧ ਅਧਿਕਾਰ ਚਾਹੀਦੇ ਆ। ਪਰ ਜੇ ਪੰਜਾਬੀਆਂ ਨੂੰ ਵੀ ਚਾਹੀਦੇ ਆ, ਮਰਾਠੀਆਂ ਨੂੰ ਵੀ ਚਾਹੀਦੇ ਆ, ਬੰਗਾਲੀਆਂ ਨੂੰ ਵੀ ਚਾਹੀਦੇ ਆ, ਸਾਰਿਆਂ ਨੂੰ ਨਾਲ ਕਿਉਂ ਨਹੀਂ ਲੈਂਦੇ? ਸਾਰੀਆਂ ਸਟੇਟਾਂ ਇਕੱਠੀਆਂ ਹੋਣ ਬਈ ਸਾਨੂੰ ਸਾਰਿਆਂ ਨੂੰ ਵੱਧ ਹੱਕ ਚਾਹੀਦੇ। ਬਾਕੀ ਵੀ ਪਤਾ ਨਹੀਂ। ਹਾਂਜੀ, ਜਰਾ ਸੁਣ ਕੇ ਅਜੀਬ ਵਕਤਾਂ ਦੇ ਮਾਰਿਆਂ ਦੀ ਗੱਲ, ਉਹ ਜਰਾ ਸੁਣ ਕੇ ਅਜੀਬ ਵਕਤਾਂ ਦੇ ਮਾਰਿਆਂ ਦੀ ਗੱਲ, ਉਹ ਲੋਕਾਂ ਆਪਣੇ ਕੋਲੋਂ ਲੋਕਾਂ ਹਾਰਿਆਂ ਦੀ ਗੱਲ, ਜਰਾ ਸੁਣ ਕੇ ਅਜੀਬ ਵਕਤਾਂ ਦੇ ਮਾਰਿਆਂ ਦੀ ਗੱਲ। ਅਸੀਂ ਸਿੰਜਦੇ ਜ਼ਮੀਨ ਰਹੇ ਲਹੂ ਡੋਲ ਡੋਲ, ਓਏ ਅਸੀਂ ਸਿੰਜਦੇ ਜ਼ਮੀਨ ਰਹੇ ਲਹੂ ਡੋਲ ਡੋਲ, ਪਰ ਹਿੱਸੇ ਸਾਡੇ ਆਈ ਕੱਲੂ ਕਾਰਿਆਂ ਦੀ ਗੱਲ, ਜਰਾ ਸੁਣ ਕੇ ਜੀ ਵਕਤਾਂ ਦੇ ਮਾਰਿਆਂ ਦੀ ਗੱਲ। ਉਹ ਸੰਧੂ ਸਾਹਿਬ, ਜੇ ਵਕਤ ਦੇ ਮਾਰਿਆਂ ਦੀ ਗੱਲ ਕਰੀਏ ਨਾ, ਤਾਂ ਮੈਨੂੰ ਉਹ ਲੋਕੀ ਜੋ ਤੁਰਕੀ ਵਿੱਚ ਵਸਦੇ ਆ ਜਾਂ ਸੀਰੀਆ 'ਚ ਵਸਦੇ ਆ, ਉਹ ਆਪ ਚਾਰੇ ਉਹਨਾਂ ਦੀ ਪਈ ਆ ਰੱਬ ਦੀ ਮਾਰ। ਬਿਲਕੁਲ ਦੁਰਸਤ ਹੈ ਤੁਹਾਡੀ, ਬਿਲਕੁਲ ਦੁਰਸਤ ਹੈ। ਕਿੰਨੇ ਮਾਸਟਰ ਜੀ, ਕਿੰਨੇ ਬੰਦੇ ਉੱਥੇ ਮਰ ਚੁੱਕੇ ਆ ਮਾਲਵੇ ਥੱਲੇ ਆਣ ਕੇ, ਘਰਾਂ ਦੇ ਘਰ ਕ੍ਰਾਸ ਕਰਕੇ। ਇਹ ਤਾਂ ਤਾਇਆ ਜੀ, ਮੈਂ ਹੁਣ ਇੱਥੇ ਰੈਲੀ ਨਿਕਲੀ ਆ ਪਾਕਿਸਤਾਨ ਦੇ ਵਿੱਚ ਵੀ, ਉੱਥੇ ਵੀ ਇਸ ਗੱਲ ਦੀ ਚਰਚਾ ਹੋਈ ਆ ਵੀ ਤੁਰਕੀ ਦੇ ਵਿੱਚ ਜਿੰਨਾ ਨੁਕਸਾਨ ਹੋਇਆ 40-50 ਹਜ਼ਾਰ ਬੰਦਾ ਮਰ ਗਿਆ ਪਰਸੋਂ ਦੀ। ਔਰ ਉੱਥੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਹਿੰਦੁਸਤਾਨ ਆ, ਉਹਨੂੰ ਜਾ ਕੇ ਉਹਦੀ ਮਦਦ ਕੀਤੀ, ਜਦੋਂ ਕਿ ਤੁਰਕੀ ਸਾਡਾ ਇੰਨਾ ਫੇਵਰ ਬੰਦਾ ਨਹੀਂ ਸੀਗਾ ਦੇਸ਼। ਪਾਕਿਸਤਾਨੀਆਂ ਨੇ ਗੱਲ ਕਹੀ ਵੀ ਉੱਥੇ ਹਿੰਦੁਸਤਾਨੀਆਂ ਨੂੰ ਤਾਂ ਉਹ ਲੋਕ ਚੁੰਮਣ ਡਏ ਆ, ਉਹਦੀਆਂ ਸਿਫਤਾਂ ਕਰਨ ਡਏ ਆ, ਇੰਨੀ ਜ਼ਿਆਦਾ ਉਹਦੀ ਪ੍ਰੇਜ਼ ਹੋ ਰਹੀ ਆ, ਤੇ ਤੁਸੀਂ ਕੀ ਕੀਤਾ? ਜਿਨ੍ਹਾਂ ਦੇ ਹੱਕ ਦੇ ਵਿੱਚ ਤੁਰਕੀ ਹਮੇਸ਼ਾ ਬੋਲਦਾ ਰਿਹਾ, ਕਸ਼ਮੀਰ ਦਾ ਮੁੱਦਾ ਹੋਵੇ ਚਾਹੇ ਕੋਈ ਮੁੱਦਾ ਹੋਵੇ, ਤੁਹਾਡੇ ਉਹ ਹੱਕ 'ਚ ਖੜਦਾ ਰਿਹਾ। ਅੱਜ ਅਸੀਂ ਤੁਰਕੀ ਨੂੰ ਕੀ ਦਿੱਤਾ? ਚੰਦ ਸੰਸਥਾਵਾਂ ਨੇ ਜਿਹੜੀਆਂ ਪ੍ਰਾਈਵੇਟ ਵਾ, ਉਹਨਾਂ ਨੇ ਥੋੜੀ ਬਹੁਤੀ ਮਦਦ ਭੇਜੀ ਹੈ ਸਰਕਾਰ ਵੱਲੋਂ, ਤਾਂ ਉਹ ਵੀ ਨਹੀਂ ਗਈ। ਬੇਸ਼ੱਕ ਤੁਹਾਡੇ ਕੋਲ ਆਪਣੇ ਭੁੱਖਮਰੀ ਦਾ ਮੁੱਦਾ ਪਿਆ ਆ, ਲੇਕਿਨ ਤੁਹਾਨੂੰ ਕੋਈ ਨਾ ਕੁਝ ਕਰਨਾ ਚਾਹੀਦਾ ਸੀ ਉਹਦੇ ਲਈ। ਤੁਸੀਂ ਕਿਹੜਾ ਮੂੰਹ ਲੈ ਕੇ ਜਾਓਗੇ ਕੱਲ ਤੁਰਕੀ ਕੋਲ ਸਾਡੇ ਹੱਕ 'ਚ ਵੋਟ? ਇਹ ਉੱਥੇ ਮੁੱਦਾ ਉੱਠਿਆ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ। ਆਪਣੇ ਧਾਮੀ ਸਾਹਿਬ, ਤੁਹਾਨੂੰ ਸ਼ਾਇਦ ਪਤਾ ਲੱਗਾ ਹੋਣਾ, ਨਿਊਜ਼ ਸੀਗੀ, ਕੋਈ ਅਮਰੀਕਨ ਪਾਕਿਸਤਾਨੀ ਹੁਣ ਪਾਕਿਸਤਾਨ ਨੇ ਚਾਹ ਕੇ $30 ਮਿਲੀਅਨ ਡੋਨੇਟ ਕੀਤਾ ਔਰ ਆਪਣਾ ਨਾਂ ਨਹੀਂ ਦਿੱਤਾ। ਵਾਹ ਕੀ ਬਾਤ। $30 ਮਿਲੀਅਨ ਔਰ ਪਾਕਿਸਤਾਨ ਦੀ ਗਵਰਨਮੈਂਟ ਨੂੰ ਨਹੀਂ ਦਿੱਤਾ। ਸ਼ਾਇਦ ਉਹਨੂੰ ਇਹ ਡਰ ਸੀ ਕਿ ਉਧਰ ਭੇਜ ਦਿੱਤਾ ਤਾਂ ਸਹੀ ਥਾਂ ਲੱਗਣਾ ਨਹੀਂ। ਬਿਲਕੁਲ ਬਿਲਕੁਲ ਠੀਕ ਹੈ। ਅਮਰੀਕਾ ਚੋਂ ਡੋਨੇਟ ਕੀਤਾ $30 ਮਿਲੀਅਨ।
ਪਰ ਇੱਥੇ ਇਹ ਜ਼ਰੂਰ ਹੈਗਾ ਕਿ ਭਾਰਤ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਆ, ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਪਹਿਲੇ ਬੰਦੋਬਸਤ ਕਰਕੇ ਹਸਪੀਟਲ ਉੱਥੇ ਬਣਾ ਲਏ ਚੱਲਦੇ ਫਿਰਦੇ, ਬਹੁਤ ਵਧੀਆ ਭੂਮਿਕਾ ਹੈ ਜੀ ਹਾਂਜੀ, ਭਾਰਤ ਤੇ ਈਵਨ ਕਿ ਜਿਹੜੇ ਦਲ ਆ, ਖੋਜੀ ਕੁੱਤੇ ਆ, ਡਾਕਟਰਾਂ ਦੀ ਟੀਮ ਆ, ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ। ਵੀ ਤੁਰਕੀ ਨੇ ਤਾਂ ਕਹਿਣਾ ਹੀ ਸੀ, ਪਰ ਪਹਿਲਾਂ ਵੀ ਜਿੰਨੇ ਵੀ ਜਿਹੜੇ ਹਿਊਮਨ ਕੋਈ ਵੀ ਇਦਾਂ ਦਾ ਕ੍ਰਾਈਸਿਸ ਆਉਂਦਾ ਆ ਉਹਦੇ ਵਿੱਚ ਭਾਰਤ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਆ। ਚਾਹੇ ਨੇਪਾਲ ਦੀ ਆਪਾਂ ਗੱਲ ਕਰ ਲਈਏ, ਈਵਨ ਕਿ ਪਾਕਿਸਤਾਨ ਨੂੰ ਵੀ ਆਫਰ ਕਰਦਾ ਰਿਹਾ ਜਦੋਂ ਇਹਨਾਂ ਦੇ ਹੜ੍ਹ ਆਏ ਆ, ਇਹ ਕਹਿੰਦੇ ਜੀ ਅਸੀਂ ਮਰ ਜਾਵਾਂਗੇ, ਅਸੀਂ ਕਾਫਰਾਂ ਤੋਂ ਮਦਦ ਨਹੀਂ ਲੈਣੀ। ਉਹ ਬਈ ਭਲਿਓ ਮਾਨਸੋ, ਕਾਫਰ ਕੋਈ ਟਮਾਟਰ ਥੋੜੀ ਹੁੰਦੇ ਆ, ਆਲੂ ਥੋੜੀ ਕਾਫਰ ਹੁੰਦੇ ਆ, ਹਨਾ? ਜਾਂ ਜਿਹੜੀ ਤੁਹਾਨੂੰ ਮਦਦ ਮਿਲਣੀ ਆ ਉਹ ਕਾਫਰ ਥੋੜੀ ਆ। ਕਾਫਰ ਹੋਣਗੇ ਮੋਦੀ ਤੁਹਾਡੇ ਲਈ ਕਾਫਰ ਹੋਊਗਾ ਜਾਂ ਕੋਈ ਹੋਰ ਹੋਊਗਾ, ਤੁਹਾਡੀ ਜਦੋਂ ਲੋੜ ਵੇਲੇ ਮਦਦ ਲੈ ਲੈਣੀ ਚਾਹੀਦੀ ਆ। ਉਹਦਾ ਗੱਲ ਕਰਾਂ ਮਾਸਟਰਾ, ਦੇਖਾ ਆਪਾਂ ਜਦੋਂ ਵੀ ਸਾਥੀ ਬਹਿਨੇ ਆਪਾਂ ਹਮੇਸ਼ਾ ਸਹੀ ਗੱਲਾਂ ਕਰੀਦੀਆਂ, ਆਪਾਂ ਕੋਈ ਪਾਸਾ ਨਹੀਂ ਲੈਂਦੇ। ਹੁਣ ਇਹ ਨਹੀਂ, ਜਦੋਂ ਆਪਾਂ ਇਹ ਗੱਲਾਂ ਦੇਖਦੇ ਆ ਭਾਰਤ ਸਰਕਾਰ ਵੱਲੋਂ ਜੋ ਮਦਦ ਕੀਤੀ ਜਾਂਦੀ ਹੈ ਜਾਂ ਬਾਹਰ ਭੇਜੀ ਜਾਂਦੀ ਆ, ਇੱਥੇ ਮੋਦੀ ਸਰਕਾਰ ਦੀ ਸੋਭਾ ਕਰਨੀ ਬਣਦੀ ਆ। ਬਿਲਕੁਲ ਜੀ, ਬਿਲਕੁਲ। ਜਿਹੜਾ ਕੰਮ ਕਿਸੇ ਨੇ ਵੀ ਚੰਗਾ ਕੀਤਾ ਸਾਡਾ ਹੱਕ ਬਣਦਾ ਸਰਕਾਰ ਦਾ ਬਹੁਤ ਵਧੀਆ ਪੱਖ ਸੀਗਾ, ਤੁਰਕੀ ਨੂੰ ਮਦਦ ਸਾਰਿਆਂ ਤੋਂ ਪਹਿਲਾਂ ਭੇਜੀ ਆ। ਤੇ ਬਾਕੀ ਹੁਣ ਪਤਾ ਲੱਗਾ ਹੋਣਾ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਹੈਲੀਕਾਪਟਰ ਬਣਾਉਣ ਦਾ ਪਲਾਨ ਲੱਗਾ, ਜਿਹਦੇ ਵਿੱਚ 1000 ਹੈਲੀਕਾਪਟਰ ਉਸ ਸਾਲ ਦਾ ਬਣਾ ਸਕਦੇ ਆ। ਵਾਹ। ਤੇ ਹੁਣ ਅੱਜ ਹੋਰ ਵੀ ਨਿਊਜ਼ ਸੁਣੀ ਮੈਂ ਕਿ ਇੰਗਲੈਂਡ ਦੀ ਕੰਪਨੀ ਆਈ ਨੀ ਰੋਲਸ ਰੋਇਸ, ਉਹਨਾਂ ਨੇ ਹੁਣ ਭਾਰਤ ਨਾਲ ਰਲ ਕੇ ਉੱਥੇ ਜਿਹੜੇ ਜਹਾਜ਼, ਫਾਈਟਰ ਜਹਾਜ਼ ਹੁੰਦੇ ਆ, ਉਹਨਾਂ ਦੇ ਇੰਜਨ ਬਣਾਉਣ ਲੱਗਣਾ। ਤੇ ਮੈਂ ਸੁਣਿਆ ਕਿ ਭਾਰਤ ਸਰਕਾਰ ਨੇ ਕਿਹਾ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜਾ ਭਾਰਤ ਵੱਲੋਂ ਜੋ ਐਮੂਨੇਸ਼ਨ ਜਾਂ ਡਿਫੈਂਸ ਦਾ ਦੂਜਾ ਇਕਵਿਪਮੈਂਟ ਹੁੰਦਾ, ਉਹ $5 ਬਿਲੀਅਨ ਦੀ ਅਸੀਂ ਮਾਰਕੀਟ ਬਣਾ ਲੈਣੀ ਆ। ਸੋ ਬਹੁਤ ਚੰਗੀਆਂ ਗੱਲਾਂ ਨੇ ਜਿੱਥੇ ਮੋਦੀ ਸਰਕਾਰ ਦੀ ਸੋਭਾ ਬਣਦੀ ਹੈ ਵੀ ਆਪਾਂ ਤਾਂ ਕਹਾਂਗੇ ਬਹੁਤ ਵਧੀਆ ਕੰਮ ਕੀਤਾ। ਜਿਹੜਾ ਕੰਮ ਚੰਗਾ ਕੀਤਾ ਉਹਦੀ ਪ੍ਰੇਜ਼ ਕਰਨੀ ਵੀ ਬਣਦੀ ਹੈ, ਜੇ ਅਸੀਂ ਮਾੜੀ ਦੀ ਜਿਹੜਾ ਗਲਤ ਕੀਤਾ ਉਹਨੂੰ ਗਲਤ ਵੀ ਕਹਿਣਾ ਵੀ ਕਰਨੀ ਚਾਹੀਦੀ ਹੈ। ਹਾਂਜੀ, ਪਰ ਇਹਦੇ ਨਾਲ ਆਪਾਂ ਟਾਟਾ ਦਾ ਵੀ ਨਾਲ ਜੋੜ ਦਈਏ। ਟਾਟਾ ਨੇ ਫਰਾਂਸ ਦੀ ਜਿਹੜੀ ਬੋਇੰਗ ਕੰਪਨੀ ਆ ਉਹਦੇ ਨਾਲ, ਫਰਾਂਸ ਦੀ ਏਅਰਬਸ, ਹਾਂਜੀ ਏਅਰਬਸ ਤੇ 250 ਦਾ ਸਿੱਧਾ ਜਹਾਜ਼ ਜਿਹੜਾ ਆ ਉਹ ਲੈਣਾ ਉਹਨਾਂ ਤੋਂ ਲੈਣਾ। ਛੋਟੇ ਜਹਾਜ਼ ਵੱਡੇ ਮਿਲਾ ਕੇ ਸਾਰਾ ਜਾਨੀ ਕਹਿ ਲਈਏ ਵੀ 400 ਦੇ ਕਰੀਬ 500 ਜਹਾਜ਼ ਦਾ 510 ਜਹਾਜ਼ ਹੋ ਗਿਆ, 220 ਜਹਾਜ਼ ਉਹਨਾਂ ਨੇ ਬੋਇੰਗ ਤੋਂ ਕੀਤੇ ਆ, ਤੇ ਨਾਲ 90 ਹੋਰ ਜਹਾਜ਼ ਲੈਣ ਦਾ ਵੀ ਨਾਲ ਕੀਤਾ ਵੀ ਜੇ ਪਲਾਨ ਕੀਤਾ। ਹਾਂ, ਪਲਾਨ ਕੀਤਾ। ਤੇ ਹੁਣ ਤੁਸੀਂ ਇਹ ਦੇਖੋ ਵੀ ਜੋ ਬਾਈਡਨ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਸੌਦੇ ਦੇ ਉੱਤੇ ਵਧਾਈ ਦੇ ਰਿਹਾ, ਹਨਾ? ਇਹਦਾ ਮਤਲਬ ਕੀ ਆ ਵੀ ਸ਼ਾਖ ਇਦਾਂ ਹੀ ਬਣਦੀ ਆ, ਤੇ ਸ਼ਾਖ ਜਿਹੜੀ ਆ ਬਰਕਰਾਰ ਵੀ ਰੱਖਣੀ ਚਾਹੀਦੀ ਆ। ਪਰ ਨਾਲ ਗੁਜ਼ਾਰਿਸ਼ ਇਹ ਵੀ ਆ ਵੀ ਜਿਹੜੇ ਆ ਐਡੇ ਵੱਡੇ ਤੁਸੀਂ ਕੰਮ ਕਰਦੇ ਆ ਨਾਲ ਜਿਹੜੀਆਂ ਐਲਤਾਈਆਂ ਨਾਲ ਕਰ ਦਿੰਦੇ ਆ, ਇਹ ਨਾ ਕਰੋ। ਇਹਦੇ ਬਿਨਾਂ ਸਰਦਾ। ਹੁਣ ਆ BBC ਦੇ ਜੇ ਨਾ ਵੀ ਰੇਡ ਕਰਦੇ ਤਾਂ ਕੀ ਤੇ ਕੀ ਹੋ ਜਾਣਾ ਸੀ, ਹਨਾ? ਜੇ ਮੰਨ ਲਓ ਕਿ ਆ ਜੇ ਰਾਜਪਾਲ ਦੇ ਕੋਲੋਂ ਨਾ ਇੱਧਰ ਧੱਕਾ ਕਰਾਓ, ਕੱਲਾ ਆਪਾਂ ਪੰਜਾਬ ਦੀ ਨਹੀਂ ਗੱਲ ਕਰਦੇ, ਬੰਗਾਲ ਦੇ ਵਿੱਚ ਉਹਨੂੰ ਮਮਤਾ ਬੈਨਰਜੀ ਨੂੰ ਕਿੰਨਾ ਕੀਤਾ ਤੰਗ, ਹੁਣ ਉਹ ਉਪ ਰਾਸ਼ਟਰਪਤੀ ਬਣਾਇਆ ਇਸੇ ਐਵਜ ਦੇ ਵਿੱਚ ਵੀ ਸਾਡੀ ਗੱਲ ਬਹੁਤ ਮੰਨਦਾ, ਹਨਾ? ਤੇ ਇਹ ਜੇ ਚੀਜ਼ਾਂ ਨਾ ਕਰੋ ਤੁਸੀਂ, ਐਲਤਾ ਇੱਦਾਂ ਦੀਆਂ ਨਾ ਕਰੋ, ਤਾਂ ਸਾਡੇ ਕੰਮ ਜਿਹੜੇ ਬੋਲਣ, ਹੁਣ ਕੰਮ ਜਿਹੜੇ ਬੋਲਦੇ ਹੁਣ ਕਹਿੰਦੇ ਪਤਾ ਲੱਗਾ ਮੈਨੂੰ, ਮੈਂ ਨਿਊਜ਼ ਸੁਣਦਾ ਸੀ, ਕਹਿੰਦੇ ਕਿ ਅਮਰੀਕਾ ਦੇ ਵਿੱਚ 10 ਲੱਖ ਬੰਦੇ ਨੂੰ ਨੌਕਰੀ ਮਿਲਣੀ ਆ ਉਹ ਜਹਾਜ਼ ਬਣਾਉਣ ਵਾਸਤੇ। ਕਰੋ ਗੱਲ, $85 ਬਿਲੀਅਨ ਦੀ ਗੱਲ ਕਰਦੇ ਆ। ਬਿਲਕੁਲ। ਇਹਦਾ ਤਾਂ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜਾ 에ਅਰ ਇੰਡੀਆ ਦੇ ਜਿਹੜੇ ਮੁਲਾਜ਼ਮ ਆ ਉਹ ਕਰੀਬ 240 ਜਾਂ 250 ਦੇ ਇਰਦ ਗਿਰਦ ਕੋਈ ਮੁਲਾਜ਼ਮ ਇਕੱਠੇ ਹੋ ਕੇ ਅਮਰੀਕਨ ਕਿਸੇ ਕੰਪਨੀ ਨਾਲ ਰਲ ਕੇ 에ਅਰ ਇੰਡੀਆ ਖਰੀਦਣ ਦੀ ਕੋਸ਼ਿਸ਼ ਕਰਨ ਡਏ ਆ ਵੀ ਅਸੀਂ ਉਹਨੂੰ ਚਲਾਵਾਂਗੇ ਹੁਣ। ਹਾਂ, ਅੱਛਾ ਜੀ, ਇਹ ਮੈਨੂੰ ਪਤਾ ਲੱਗਾ ਵੀ ਪਤਾ ਨਹੀਂ ਸੱਚ ਆ ਕਿ ਝੂਠ ਆ। ਨਹੀਂ, ਟਾਟਾ ਟਾਟਾ ਵੀ ਇਸ ਗੱਲ ਦਾ ਇੱਛੁਕ ਆ ਕਿਉਂਕਿ ਸਨ 32 ਚ ਟਾਟਾ 에ਅਰਲਾਈਨ ਹੁੰਦੀ ਸੀ, ਉਹ ਤੋਂ ਬਾਅਦ 46 ਚ ਜਾ ਕੇ ਉਹ ਬਣੀ 에ਅਰ ਇੰਡੀਆ ਹੈ। ਹਾਂਜੀ, ਠੀਕ ਹੈ ਨਾ? ਫਿਰ ਥੱਲੇ ਲੱਗੇ ਮੁੱਕ ਕੇ ਟਾਟਾ ਚੱਲ ਗਿਆ, ਲੇਕਿਨ ਟਾਟਾ ਵੀ ਹੁਣ ਇੱਛੁਕ ਆ ਵੀ ਮੈਂ ਇਹਨੂੰ ਦੁਬਾਰਾ ਸੁਰਜੀਤ ਕਰਾਂ ਤਾਂ ਮੈਂ ਇਹਦਾ ਅਸਲੀ ਵਾਰਸ ਬਣਾ। 17 ਸਾਲਾਂ ਬਾਅਦ 에ਅਰ ਇੰਡੀਆ ਜਹਾਜ਼ ਲੈਣ ਲੱਗਾ। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਇਹ ਸਰਕਾਰਾਂ ਦੇ ਕੋਲ ਹੁੰਦੇ ਮਹਿਕਮੇ ਕੋਈ ਵੀ, ਉਦੋਂ ਇਹ ਘਾਟੇ 'ਚ ਜਾਂਦੇ ਆ। ਜਦੋਂ ਇਹ ਪ੍ਰਾਈਵੇਟ ਕੋਈ ਵੀ ਚੀਜ਼ ਲੈਂਦੇ ਆ, ਚਾਹੇ ਹੁਣ ਅਡਾਨੀ ਦੇ 에ਅਰਪੋਰਟ ਲਾ ਲਓ, ਸਾਰੇ ਘਾਟੇ ਜਾਂਦੇ ਸੀ। ਇਹਨਾਂ ਕੋਲ ਪਤਾ ਨਹੀਂ ਕੀ ਜੜੀ ਬੂਟੀਆਂ ਆ ਵੀ ਜਦੋਂ ਇਹਨਾਂ ਦੇ ਹੱਥ ਵਿੱਚ ਆਉਂਦੇ, ਚਾਹੇ ਆਪਾਂ 에ਅਰਪੋਰਟ ਦੀ ਗੱਲ ਕਰ ਲਈਏ, ਚਾਹੇ ਆਪਾਂ ਬੰਦਰਗਾਹਾਂ ਦੀ ਗੱਲ ਕਰ ਲਈਏ, ਚਾਹੇ ਜਹਾਜ਼ਾਂ ਦੀ ਗੱਲ ਕਰ ਲਈਏ, ਕੋਈ ਵੀ ਮਹਿਕਮਾ ਲਾ ਲਓ, ਜਦੋਂ ਉਹਨੂੰ ਪ੍ਰਾਈਵੇਟ ਕਰ ਦਿੰਦੇ ਆ, ਉਹੀ ਇਹਨਾਂ ਦੇ ਸੋਨੇ ਦੀ ਖਾਣ ਬਣ ਜਾਂਦੀ ਆ। ਕਿਉਂ? ਗੱਲ ਸਿੱਧੀ ਜੀ ਆ, ਜਦੋਂ ਗਵਰਨਮੈਂਟ ਦੀ ਹੁੰਦੀ ਹੈ ਨਾ, ਪੁੱਛਣ ਵਾਲਾ ਦੱਸਣ ਵਾਲਾ ਕੋਈ ਨਹੀਂ, ਹਰ ਕੋਈ ਬੰਦਾ ਆਪਣੇ ਪੇਪਰ ਭਰਦਾ, ਮੈਂ ਚੱਕਰ ਲੈ ਕਰਪਸ਼ਨ।
ਫਿਰ ਗਵਰਨਮੈਂਟ ਦੇ EMPLOYE ਜਿਹੜੇ ਆ, ਗਵਰਨਮੈਂਟ ਦੇ ਜਿਹੜੇ MP ਵਗੈਰਾ ਹੁੰਦੇ ਆ, ਉਹ ਗਲਤ ਨਜਾਇਜ਼ ਫਾਇਦਾ ਉਠਾਉਂਦੇ ਆ। ਜਿਹੜਾ ਪ੍ਰਾਈਵੇਟ ਮਾਲਕ ਹੁੰਦਾ ਉਹ ਦੇਖਦਾ ਭਾਈ ਤੂੰ ਇੰਨਾ ਕੰਮ ਕੀਤਾ ਕਿ ਨਹੀਂ ਕੀਤਾ, ਨਹੀਂ ਕੀਤਾ ਤਾਂ ਚੱਲ ਹੋ ਜਾਂਦੀ ਡੋਰ। ਰਸ਼ੀਆ ਕਿਉਂ ਟੁੱਟਾ ਸੀ? ਉਹਨਾਂ ਨੇ ਸਾਂਝੇ ਫਾਰਮ ਖੋਲ ਦਿੱਤੇ। ਹੁਣ ਇੱਕ ਬੰਦਾ ਮੇਰੇ ਵਰਗਾ 8 ਘੰਟੇ 10 ਘੰਟੇ ਲਾਉਂਦਾ ਸੀ, ਦੂਜਾ ਬੰਦਾ ਹੋਰ ਬੈਠਾ ਸੀਗਾ ਧਾਮੀ ਵਰਗਾ, ਉਹ ਕਹਿੰਦਾ ਸੀ ਚੱਲ ਕੋਈ ਨਹੀਂ ਮੈਨੂੰ ਲਪੇਟਾ ਮਾਰਦਾ ਰਹਿਣਾ। ਫਾਰਮ ਟੁੱਟ ਗਿਆ, ਪ੍ਰੋਡਕਸ਼ਨ ਘਟ ਗਈ, ਪ੍ਰੋਡਕਟਿਵਿਟੀ ਘਟ ਗਈ, ਹਨਾ। ਲੈ ਵੀ ਤਾਇਆ ਤੂੰ ਬਹੁਤ ਸੋਹਣੀ ਗੱਲ ਕੀਤੀ ਹੈ, ਤੇ ਇਸੇ ਗੱਲ ਤੇ ਲੈ ਫਿਰ ਇੱਕ ਤੈਨੂੰ ਆਮਦ ਸੁਣਾਉਣਾ ਆਪਦੀ ਮੈਂ। ਲੈ ਸੁਣਾਓ। ਉਹ ਛੱਲਾ ਪੈਸੇ ਦੀ ਦੌੜੇ ਹੋਏ ਕਰਦੀ ਝੁੱਗੇ ਚੌੜੇ ਤੇ ਲੋਕੀ ਹੋ ਗਏ ਕੌੜੇ ਓਏ ਹੁਣ ਤੇ ਮੌਲਾਈ ਬੌੜੇ। ਓ ਛੱਲਾ ਗੱਲ ਸੁਣ ਕਾਵਾਂ ਹੋਏ ਰਲ ਕੇ ਮੰਗੀਏ ਦੁਆਵਾਂ। ਔਰ ਵੇਖੜਿਆ ਗੁਲਾਬ ਸਾਡਾ ਸੱਜਣੋ, ਔਰ ਵੇਖੜਿਆ ਗੁਲਾਬ ਸਾਡਾ ਤੇ ਲੱਗਦੀਆਂ ਰਹਿਣ ਰੌਣਕਾਂ, ਉਹ ਲੱਗਦੀਆਂ ਰਹਿਣ ਰੌਣਕਾਂ ਰਵੇ ਵਸਦਾ ਪੰਜਾਬ ਸਾਡਾ, ਵਸਦਾ ਪੰਜਾਬ ਸਾਡਾ। ਵਾਹ ਬਈ ਵਾਹ ਸ਼ੇਰਾ, ਕਮਾਲ ਕਰ ਰੰਗ ਬੰਨ ਦਿੱਤਾ। ਪਰ ਜਦ ਮੈਂ ਗੱਲ ਦੱਸਾਂ ਸੰਧੂ ਜਾ, ਜਿੱਦਾਂ ਦੇ ਪੰਜਾਬ ਦੇ ਨਾ ਹਾਲਾਤ ਇਸ ਵੇਲੇ, ਮੈਨੂੰ ਲੱਗਦਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਨੇ ਨਾ ਇਸ ਪੰਜਾਬ ਨੂੰ ਖਿੜਾ ਰਹਿਣ ਦੇਣਾ। ਕਿਉਂ ਮਾਸਟਰ? ਗੱਲ ਤਾਂ ਜੀ ਇਹ ਹੈਗੀ ਆ ਵੀ ਕਹਿੰਦੇ ਵੀ ਕਿਸੇ ਮੁੰਡੇ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਉਹਨਾਂ 'ਚ ਇੱਕ ਬੁੜੀ ਹੁੰਦੀ ਸੀ। ਅੱਛਾ। ਉਹ ਬੁੜੀ ਦੀ ਆਦਤ ਸੀ ਵੀ ਉਹਨੂੰ ਹਰ ਗੱਲ 'ਚ ਡਿੱਕਾ ਡਾਈ ਜਾਣਾ, ਹਰ ਗੱਲ 'ਚ ਐਂ ਕਰ ਲਓ ਐਂ ਕਰ ਲਓ, ਡਿੱਕਾ ਡਾਈ ਜਾਣਾ। ਚੱਕ ਕੇ ਉਹਨੂੰ ਅੰਦਰ ਦੇਤਾ ਵੀ ਇਹ ਨਾ ਤੁਰਨ ਲੱਗੇ ਕੋਈ ਖੜਾ ਕੰਮ ਚਾਲ ਹੋਵੇ। ਉਹ ਜੋ ਤੁਰਨ ਲੱਗੇ ਉਹ ਤਾਂ ਪੂਰੀ ਝੀਰ ਵੇਚ ਦੇ ਕੇ ਬੋਲੀ ਓਏ ਨਾ ਸ਼ੇਰਾਂ ਨੂੰ ਅੱਗ ਲਾ ਲਓ ਪਹਿਲਾਂ। ਇਹ ਮੈਨੂੰ ਇਹਨਾਂ ਦੋਵਾਂ ਦਾ ਵੀ ਇਦਾਂ ਦਾ ਕੁਝ ਹਾਲਾਤ ਲੱਗਦੇ ਆ ਵੀ ਰਾਜਪਾਲ ਤੋਂ ਸ਼ੇਰਾਂ ਨੂੰ ਅੱਗ ਲਾਉਣ ਨੂੰ ਕਹਿਣਾ। ਹੁਣ ਤਾਂ ਮੋਰ ਭਗਵੰਤ ਮਾਨ ਵੀ ਫਿਰ ਘੱਟ ਨਹੀਂ ਕਰਦਾ, ਉਹ ਵੀ ਠੋਕ ਕੇ ਜਵਾਬ ਦੇਈ ਜਾਂਦਾ। ਪਰ ਰਾਜਪਾਲ ਦਾ ਚਲੋ ਇੱਕ ਸੰਸਥਾ, ਇੱਕ ਤਰ੍ਹਾਂ ਕਹਿ ਲਓ ਵੀ ਅਥਾਰਟੀ ਆ, ਪਰ ਜਿਸ ਤਰੀਕੇ ਨਾਲ ਇਹਨਾਂ ਦਾ ਚੱਲਦਾ ਕੱਲਾ ਇੱਥੇ ਨਹੀਂ, ਜਿੱਥੇ ਪਹਿਲਾਂ ਤੋਂ ਵੀ ਇਹੀ ਆਇਆ ਵੀ ਜਿਹੜੀ ਸੈਂਟਰ ਵਿੱਚ ਸਰਕਾਰ ਹੁੰਦੀ ਆ ਆਪਣੇ ਬੰਦੇ ਅਪਾਇੰਟ ਕਰ ਦਿੰਦੀ ਆ, ਆਪਣੇ ਹਿਸਾਬ ਦੇ ਨਾਲ ਦਖਲਅੰਦਾਜ਼ੀਆਂ ਕਰਦੀ ਆ ਹਨਾ। ਪਰ ਇਹਦੇ ਵਿੱਚ ਇਹ ਵੀ ਆ ਵੀ ਇਹ ਤਾਲਮੇਲ ਬੜਾ ਜ਼ਰੂਰੀ ਆ। ਰਾਜਪਾਲ ਨੇ ਇਹ ਸਵਾਲ ਕੁਛ ਪੁੱਛੇ ਮੁੱਖ ਮੰਤਰੀ ਤੋਂ, ਇਹ ਉਹਦਾ ਅਧਿਕਾਰ ਖੇਤਰ ਆ। ਵੈਸੇ ਉਹਨੇ ਪੁੱਛਿਆ ਵੀ ਜਿਹੜੇ ਸਿੰਗਾਪੁਰ ਅਧਿਆਪਕ ਗਏ ਆ ਵੀ ਉਹਨਾਂ ਦਾ ਮੈਨੂੰ ਪ੍ਰੋਸੀਜਰ ਦਿਓ ਵੀ ਉਹ ਕਿਸ ਆਧਾਰ ਦੇ ਉੱਤੇ ਸਿਲੈਕਟ ਕੀਤੇ ਆ। ਦੂਜਾ ਉਹਨਾਂ ਨੇ ਇੱਕ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਉਹਦੇ ਵਾਈਸ ਚਾਂਸਲਰ ਵੀ ਕਿਸ ਆਧਾਰ ਦੇ ਉੱਤੇ ਇਹਨੂੰ ਚੁਣਿਆ ਗਿਆ। ਇੱਕ ਉਹਨਾਂ ਨੇ ਪੁੱਛਿਆ ਸੀ, ਜਾਣੀ ਇਹ ਪੁਰਾਣੇ ਸਾਰੇ ਉਹਨੇ ਸਵਾਲ ਦੱਸਦੇ ਵੀ ਇੱਕ SSP ਜਿਹੜਾ ਚੰਡੀਗੜ੍ਹ ਸੀ ਵੀ ਉਹਨੂੰ ਪ੍ਰਮੋਟ ਕਰ ਦਿੱਤਾ ਜਦ ਕਿ ਉਹਦੇ ਉੱਤੇ ਐਲੀਗੇਸ਼ਨ ਸੀਗੇ। ਇੱਕ ਚੇਅਰਮੈਨ ਬਣਾਇਆ ਗਿਆ, ਉਹਦੇ ਉੱਤੇ ਕਰਪਸ਼ਨ ਦੇ ਦਾਗ ਆ ਵੀ ਮੈਨੂੰ ਇਹਨਾਂ ਬਾਰੇ ਸਾਰਾ ਵਿਵਰਣ ਦਿੱਤਾ ਜਾਵੇ। ਹੁਣ ਭਗਵੰਤ ਮਾਨ ਹੋਣਾ ਨੇ ਫੇਸਬੁੱਕ ਉੱਤੇ ਪਾ ਦਿੱਤਾ ਬਈ ਮੈਂ ਤੁਹਾਨੂੰ ਨਹੀਂ ਜਵਾਬ ਦੇ, ਮੈਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਹਨਾ। ਪਰ ਹੁਣ ਦੂਜੇ ਪਾਸੇ ਚੱਲ ਭਰਾਵਾ, ਤੂੰ ਉਹਨੂੰ ਨਹੀਂ ਜਵਾਬ ਦੇਣਾ, ਤੂੰ ਸਾਨੂੰ ਜਵਾਬ ਦੇ ਦੇ, 3 ਕਰੋੜ ਬੰਦਿਆਂ ਨੂੰ ਜਵਾਬ ਦੇ ਦੇ ਹਨਾ। ਤੇ ਜਵਾਬ ਤਾਂ ਹੁਣ ਕਿਸੇ ਨੂੰ ਦੇਣਾ ਪੈਣਾ ਵੀ ਇਹ ਕੀ ਪ੍ਰੋਸੀਜਰ ਆ, ਕਿਉਂਕਿ ਜਦੋਂ ਸਰਕਾਰ ਦੇ ਵਿੱਚ ਕਲੈਰਿਟੀ ਚਾਹੀਦੀ ਆ, ਇਸ ਲਈ ਆਪਾਂ ਆਏ ਆ ਵੀ ਪਾਰਦਰਸ਼ਤਾ ਰਾਜਪਾਲ ਦਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਉਹ ਤਾਂ ਦੇਖਿਆ ਜਾਵੇ ਨਾ। ਰਾਜਪਾਲ ਦਾ ਮਤਲਬ ਹੁੰਦਾ ਕਿ ਉਹ ਨਿਗਰਾਨੀ ਰੱਖਣੀ ਆ, ਨਿਗਰਾਨੀ ਰੱਖਣੀ ਸਟੇਟ ਦੇ ਉੱਤੇ ਵੀ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਹਿੱਤ 'ਚ ਕੰਮ ਕਰਦੀ ਆ ਜਾਂ ਨਹੀਂ। ਦੇਖੋ ਇਹ ਜਿਹੜਾ ਸੀ ਨਾ ਮੁੱਦਾ ਆਪਣੇ CM ਸਾਹਿਬ ਦਾ, ਰਾਜਪਾਲ ਨੂੰ ਠੋਕਮਾ ਜਵਾਬ ਦਿੱਤਾ, ਗਲਤ ਨਹੀਂ ਸੀਗਾ, ਉਹ ਸਹੀ ਸੀਗਾ। ਲੇਕਿਨ ਇਹ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜੇ ਮੁੱਦੇ ਰਾਜਪਾਲ ਨੇ ਉਠਾਏ ਆ ਉਹਦੇ ਕੋਲੇ, ਉਹ ਮੁੱਦਿਆਂ ਤੋਂ ਲੋਕ ਦੁਖੀ ਵੀ ਨੇ। ਤੁਸੀਂ ਲੋਕਾਂ ਦੇ ਮੁੱਦੇ ਹੱਲ ਕਰ ਦਿਓ, ਰਾਜਪਾਲ ਨੂੰ ਉਠਾਉਣ ਦੀ ਲੋੜ ਹੀ ਨਹੀਂ। ਉਹ ਮੁੱਦੇ ਲੋਕਾਂ ਦੇ ਹੱਲ ਕਰੋ, ਲੋਕ ਸੜਕਾਂ ਤੇ ਬੈਠੇ ਆ। ਤੁਸੀਂ ਅੱਜ ਤੱਕ ਜਿਹੜੀ ਹੈਗੀ ਆ ਬੇਅਦਬੀ ਦਾ ਮਸਲਾ ਲਿਆ, ਉਹਦਾ ਤੁਸੀਂ ਕੀ ਕੀਤਾ, ਲੋਕ ਸਵਾਲ ਪੁੱਛਦੇ ਆ। ਤੁਸੀਂ ਹੋਰ ਲੋਕਾਂ ਦੇ ਜਿਹੜੀਆਂ ਮੰਗਾਂ ਹੈਗੀਆਂ ਉਹਦੇ ਬਾਰੇ ਤੁਸੀਂ ਕੀ ਕੀਤਾ, ਕਿੰਨੇ ਮੁਲਾਜ਼ਮ ਬੈਠੇ ਆ, ਉਹ ਜਵਾਬ ਤਾਂ ਤੁਹਾਨੂੰ ਦੇਣੇ ਹੀ ਪੈਣਗੇ। ਰਾਜਪਾਲ ਨੂੰ ਤਾਂ 3 ਕਰੋੜ ਲੋਕਾਂ ਹੁੰਦੇ ਹੋ। ਸਰਕਾਰਾਂ ਕੀ ਕਰਦੀਆਂ ਨੇ ਸਰਕਾਰਾਂ, ਰਾਜਨੀਤਿਕ ਖੇਡ ਚੰਦਰੀ ਤੇ ਖਾਂਦੇ ਲੋਕੀ ਮਾਰ। ਸਰਕਾਰਾਂ ਕੀ ਕਰਦੀਆਂ ਨੇ ਸਰਕਾਰਾਂ। ਵਾਹ ਬਈ ਸੰਧੂ ਸਾਹਿਬ, ਸਰਕਾਰਾਂ ਦੀ ਗੱਲ ਤੇ ਇਦਾਂ ਦੀ। ਹੁਣ ਮੈਂ ਆਪਣੀ
ਮਾਸਟਰ ਸਾਹਿਬ ਜਿਹੜਾ 1984 ਦਾ ਮੁੱਦਾ ਆਪਾਂ ਗੱਲ ਕਰਦੇ ਵੀ ਸਾਨੂੰ ਇਨਸਾਫ ਨਹੀਂ ਮਿਲਿਆ, ਕਿੰਨਾ ਉਦੋਂ ਲੋਕਾਂ ਵੱਲੋਂ ਸਿੱਖਾਂ ਉੱਤੇ ਜ਼ੁਲਮ ਕੀਤੇ ਗਏ। ਸਮੇਂ ਦੀਆਂ ਸਰਕਾਰਾਂ ਨੇ ਕੋਈ ਇਨਸਾਫ ਨਹੀਂ ਦਿੱਤਾ। ਕਈ ਲੋਕ ਇਨਸਾਫ ਮੰਗਦੇ ਸ਼ਾਇਦ ਚਲੇ ਵੀ ਗਏ ਦੁਨੀਆ ਤੋਂ। ਉਦੋਂ ਉੱਥੇ ਸਾਡੀ ਸਰਕਾਰ ਨਹੀਂ ਸੀ। ਪੰਜਾਬ ਵਿੱਚ ਸਾਡੀ ਆਪਣੀ ਪੰਜਾਬੀਆਂ ਦੀ ਸਰਕਾਰ ਆ ਇਸ ਵੇਲੇ, ਇਹ ਤੋਂ ਪਹਿਲਾਂ ਵੀ। ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਚੱਲਦੀ ਆ, ਸਾਨੂੰ ਯਾਰ ਆਪਣੀ ਸਰਕਾਰ ਵੱਲੋਂ ਨਹੀਂ ਅੱਜ ਤੱਕ ਕੋਈ ਇਨਸਾਫ ਮਿਲਿਆ। ਬਗਾਨਿਆਂ ਤੋਂ ਅਸੀਂ ਕੀ ਆਸ ਰੱਖਦੇ ਆ? ਬਿਲਕੁਲ ਜੀ, ਕਿਸੇ ਤੋਂ ਕੀ ਆਸ ਰੱਖਣੀ ਹੈ ਕਿ ਨਹੀਂ? ਜਿਹਨਾਂ ਦਾ ਮੁੱਦਾ ਜੇ ਉਹ ਹੀ ਨਹੀਂ ਇਨਸਾਫ ਦੇ ਸਕਦੇ ਤੇ ਬਾਕੀ ਸਾਨੂੰ ਕੌਣ ਇਨਸਾਫ ਦੇਊਗਾ? ਬਿਲਕੁਲ। ਹੁਣ ਇਹ ਕੋ ਅਸੀਂ ਆਸ ਰੱਖਾਂਗੇ ਸਾਨੂੰ ਕੋਈ ਇਨਸਾਫ ਦੇਵੇ? ਧਾਮੀ ਸਾਹਿਬ ਦੂਸਰੀ ਗੱਲ ਹੋਰ ਦੇਖੋ, ਹੁਣ ਆਪਣੇ ਮੋਰਚੇ ਲੱਗੇ ਹੋਏ ਨੇ ਜਾਂ ਆਪਣੇ ਸੰਘਰਸ਼ੀ ਲੋਕ ਬੈਠੇ ਨੇ ਚੰਡੀਗੜ੍ਹ ਅੰਬਾਲੇ ਦੇ ਮੋਹਰੇ ਜੀ, ਬੰਦੇ ਸਿੱਖਾਂ ਦੀ ਰਿਹਾਈ ਵਾਸਤੇ। ਕਿਸੇ ਵੀ ਮੁਲਕ ਦਾ ਤੁਸੀਂ ਕਾਨੂੰਨ ਉਠਾ ਕੇ ਦੇਖ ਲਓ, ਜਦੋਂ ਬੰਦੇ ਦੀ ਸਜ਼ਾ ਪੂਰੀ ਹੋ ਜਾਂਦੀ ਆ ਉਹਨੂੰ ਆਟੋਮੈਟਿਕਲੀ ਰਿਲੀਜ਼ ਕਰ ਦਿੱਤਾ ਜਾਂਦਾ। ਰਿਲੀਜ਼ ਕਰਤਾ ਜਾਂਦਾ। ਹਾਂਜੀ ਹਾਂਜੀ ਹੁਣ ਇਹ ਬੰਦੀ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਕਿਉਂ ਆ? ਹਾਂਜੀ ਹਾਂਜੀ। ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਛੱਡਣ ਦਾ ਨਾਂ ਨਹੀਂ ਦੂਜੇ ਲੈਂਦੇ। ਪਾਸੇ ਜਿਹੜੇ ਕਾਤਲ ਆ, ਜਿਹੜੇ ਬਲਾਤਕਾਰੀ ਨੇ, ਉਹਨਾਂ ਨੂੰ ਜਦੋਂ ਮਰਜ਼ੀ ਛੱਡ ਦਿੰਦੇ, ਜਦੋਂ ਅਪਰੂਵਲ ਤੇ ਉਹਨਾਂ ਨੂੰ। ਹੁਣ ਫਿਰ ਧਾਮੀ ਸਾਹਿਬ ਦੇਖੋ, ਇਹਦਾ ਕੋਈ ਹੱਲ ਨਿਕਲੂਗਾ ਕਿ ਨਹੀਂ ਨਿਕਲੂਗਾ, ਕਿ ਜਾਂ ਇਸੇ ਹੀ ਤਰ੍ਹਾਂ ਸੜਕਾਂ ਤੇ ਰੋਲਦੇ ਰਹਿਣਗੇ? ਇਹਨੇ ਤਾਂ ਹਾਲਾਤ ਇਦਾਂ ਹੀ ਲੱਗਦੇ ਆ, ਦੇਖੋ ਅੱਗੇ ਕੀ ਕਰਦੇ। ਤਾਇਆ ਅਸਲ ਸਮੱਸਿਆ ਇਹ ਆ ਵੀ ਜਿਹੜੇ ਬੰਦੇ ਆ ਸਾਡੇ ਅਜੇ ਤੱਕ ਇੱਕ ਵਿਧਾਇਕਾਂ ਦੇ ਹੁਣ ਸੈਸ਼ਨ ਲਾ ਕੇ ਹਟਿਆ, ਉਹਨਾਂ ਨੂੰ ਸਿਖਾਇਆ ਗਿਆ ਵੀ ਤੁਸੀਂ ਕੰਮ ਕਿੱਦਾਂ ਕਰਨਾ। ਅਜੇ ਤੱਕ ਇਹਨਾਂ ਨੂੰ ਪਤਾ ਨਹੀਂ ਵੀ ਸਿਸਟਮ ਵਿੱਚ ਕੰਮ ਕਿੱਦਾਂ ਕਰਨਾ। ਜਿਹੜਾ ਗਵਰਨਰ ਆ 167 ਧਾਰਾ ਉਹਨੂੰ ਪਾਵਰ ਦਿੰਦੀ ਹੈ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਾਵਰਾਂ ਉਹਦੇ ਕੋਲ ਆ। ਉਹ ਸਰਕਾਰ ਸਾਡੀ ਨੂੰ ਨੁਕਸਾਨ ਵੀ ਪਹੁੰਚਾ ਸਕਦਾ, ਉਹਦੇ ਕੋਈ ਇੰਨੀ ਪਾਵਰ ਹੈਗੀ ਆ। ਉਹ ਬਹਾਨਾ ਲੱਭਦੇ ਆ, ਇਸ ਕਰਕੇ ਰਲ ਮਿਲ ਕੇ ਜਿੰਨਾ ਕੰਮ ਚੱਲੇ ਮੈਨੂੰ ਲੱਗਦਾ ਉਹਨੇ ਵਧੀਆ ਆ, ਬਹੁਤ ਵਧੀਆ ਆ ਇਹ। ਨਾ ਸੂਰਜ ਦਾ ਪੰਛੀ ਨਾ ਕਿਰਨਾਂ ਦਾ ਚੰਬਾ, ਕੋਈ ਐਸਾ ਸੁਨਾ ਬਨੇਰਾ ਨਾ ਹੋਵੇ, ਕਿਸੇ ਵਸ ਦੇ ਵੇੜੇ ਚ ਆਵੇ ਕਦੇ ਨਾ, ਉਹ ਰਾਤ ਕੇ ਜਿਸ ਦਾ ਸਵੇਰਾ ਨਾ ਹੋਵੇ, ਸੂਰਜ ਦਾ ਪੰਛੀ। ਵਾਹ ਭਾਈ ਸੰਧੂ ਸਾਹਿਬ, ਗੱਲ ਤੁਹਾਡੀ ਬਿਲਕੁਲ ਸਹੀ ਆ। ਰਾਤ ਕਦੇ ਵੀ ਇਦਾਂ ਦੀ ਨਾ ਹੋਵੇ ਜਿਹਦਾ ਸਵੇਰਾ ਨਾ ਹੋਵੇ। ਪਰ ਵੈਸੇ ਮਾਸਟਰ ਤਾਂ ਮੈਂ ਗੱਲ ਕਰਦਾ, ਮੁੱਦਾ ਤਾਂ ਚਲੋ ਬਦਲ ਜਾਂਦਾ ਆਪਣਾ। ਜਿਹੜੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ, ਮੈਂ ਹੁਣ ਤੈਨੂੰ ਪਤਾ ਮੇਰੀ ਉਮਰ ਕਾਫੀ ਹੋ ਗਈ ਆ, ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ, ਪਰ ਜਿਹੜਾ ਵੀ ਇੱਕ ਵਾਰੀ ਆਪਣੀ ਗਵਰਨਮੈਂਟ ਬਣਾ ਲੈਂਦਾ ਨਾ, ਉਹ ਜਿਹੜੀ ਪਾਵਰ ਆ, ਜਿਹੜੀ ਤਾਕਤ ਆ, ਜਿਹੜਾ ਇਹ ਪੋਲਿਟਿਕਸ ਦਾ ਨਸ਼ਾ ਨਾ, ਇਹ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ। ਆਪਣੀ ਤਾਕਤ ਦਾ ਗਲਤ ਇਸਤੇਮਾਲ ਇਹ ਕਰਨ ਨੂੰ ਨਹੀਂ ਹਟਦੇ। ਗੱਲ ਤਾਂ ਇੱਥੇ ਮੁੱਕਦੀ ਆ ਵੀ ਜਦੋਂ ਬੰਦੇ ਕੋਲ ਤਾਕਤ ਹੁੰਦੀ ਆ, ਸਿਆਣੇ ਕਹਿੰਦੇ ਆ ਖਰਬੂਜਾ ਛੁਰੀ ਉੱਤੇ ਡਿਗੇ ਚਾਹੇ ਛੁਰੀ ਖਰਬੂਜੇ ਉੱਤੇ ਡਿਗੇ, ਕੱਟ ਖਰਬੂਜੇ ਨੇ ਹੋਣਾ। ਇਹਨਾਂ ਜਾਬਾਂ ਦੇ ਭੇਟ ਦੇ ਵਿੱਚ ਜਾਬਾਂ ਦਾ ਖੌਫ ਵਾਲੀ ਗੱਲ ਹੈਗੀ ਆ। ਮਰਦਾ ਗਰੀਬ ਆ, ਪਬਲਿਕ ਦਾ ਸੱਤਿਆਨਾਸ਼ ਹੁੰਦਾ, ਪਬਲਿਕ ਦੇ ਬਾਰੇ ਕੁਝ ਨਹੀਂ ਸੋਚਦੇ। ਉਹ ਇਹਨਾਂ ਦੀ ਆਪਣੀਆਂ ਲੜਾਈਆਂ 'ਚ ਆਪਣੇ ਸਵਾਰਥ ਛੁਪੇ ਹੋਏ ਆ ਤੇ ਮਰਦੀ ਪਬਲਿਕ ਆ। ਹੁਣ ਤੂੰ ਹਮੇਸ਼ਾ ਦੇਖ ਆ BBC ਦੀ ਗੱਲ ਕਰਨਾ ਜੀ ਜੀ तो मास्टर पता लगा कि BBC ने ऑफिस ਤੇ ਛਾਪਾ ਮਾਰਤਾ ਤੇ ਆਪਣੇ ਬੰਬਾਈ। ਇਹ ਵੀ BBC ਦੇ ਦੇਖੋ, ਪਹਿਲਾਂ ਤਾਂ ਇਹ ਦੇਖੋ ਬਈ ਛਾਪੇ ਪੈਂਦੇ ਕਿਹਨਾਂ ਤੇ ਆ। ਛਾਪੇ ਉਹਨਾਂ ਤੇ ਪੈਂਦੇ ਆ ਜਿਹੜੇ ਗਵਰਨਮੈਂਟ ਦੇ ਨਾਲ ਨਹੀਂ ਚੱਲਦੇ, ਜਿਹੜੇ ਮਾੜਾ ਮੋਟਾ ਕੋਈ ਕੁਐਸਚਨ ਕਰਦਾ ਉਹਦੇ ਉੱਤੇ। ਪਹਿਲਾਂ ਤਾਂ ਇਹੀ ਆ, ਹੁਣ ਦੀ ਹਿਸਟਰੀ ਆਪਾਂ ਕਹਿ ਦਈਏ। ਹੁਣ ਜ਼ਿਆਦਾ ਚੱਲ ਪਿਆ ਨਾ। ਹੁਣ BBC ਨੇ ਇੱਕ ਸਾਡੇ ਪਤਾ ਹੋਣਾ ਇੱਥੇ ਤੁਹਾਨੂੰ ਸਾਰਿਆਂ ਨੂੰ ਕਿ BBC ਨੇ ਇੱਕ ਡਾਕੂਮੈਂਟਰੀ ਬਣਾਈ, ਉਹਦਾ ਨਾਮ ਸੀ ਇੰਡੀਆ ਦਾ ਮੋਦੀ ਕੁਐਸਚਨਸ। ਉਹਦੇ ਵਿੱਚ ਮੋਦੀ ਨੂੰ ਸਵਾਲ ਕੁਛ ਜਾਂ ਇੱਕ ਕਹਿ ਲਓ ਵੀ ਉਹਦੇ ਵਿੱਚ ਇਨਵੋਲਵਮੈਂਟ ਕੀਤੀ ਗਈ, ਲੋਕਾਂ ਤੋਂ ਸਵਾਲ ਜਵਾਬ ਪੁੱਛੇ ਗਏ। ਉਹ 'ਚ ਦੱਸਿਆ ਗਿਆ ਵੀ ਮੋਦੀ ਦਾ ਬਹੁਤ ਤਕੜਾ ਯੋਗਦਾਨ ਸੀ 2002 ਦੇ ਵਿੱਚ ਜਿਹੜੇ ਦੰਗੇ ਹੋਏ। ਹਾਂਜੀ, ਗੋਧਰਾ ਕਾਂਡ ਤੇ ਉਸ ਤੋਂ ਬਾਅਦ 'ਚ ਜਿਹੜੇ ਦੰਗੇ ਜਿਹੜੇ ਭੜਕ ਗਏ। ਹੁਣ ਉਹਦੇ ਵਿੱਚ ਦੁਨੀਆ ਦੇ ਵਿੱਚ ਕਹਿ ਲਓ ਕਿ ਇੱਕ ਸਿਰ ਕੱਢਵਾਂ ਲੀਡਰ ਆ ਮੋਦੀ, ਪਰ ਉਹਦੇ ਨਾਲ ਬਹੁਤ ਬੇਇੱਜ਼ਤੀ ਜਿਹੜੀ ਹੋਈ ਆ, ਸਾਰੀ ਛਵੀ ਦੇ ਫਰਕ ਪਿਆ, ਦਾਗ ਲੱਗਦਾ। ਭਾਵੇਂ ਕਿ ਬ੍ਰਿਟਿਸ਼ ਗਵਰਨਮੈਂਟ ਨੇ ਉੱਥੇ ਸਵਾਲ ਵੀ ਪੁੱਛਿਆ, ਰਿਸ਼ੀ ਸੁਨਕ ਕੋ ਆਪ ਇੰਡੀਅਨ ਹੈਗਾ ਮੂਲ ਦਾ, ਉਹਨੂੰ ਸਵਾਲ ਵੀ ਪੁੱਛਿਆ ਗਿਆ। ਉਹਨੇ ਕਿਹਾ ਵੀ ਨਹੀਂ, ਇਹਦੇ ਬਾਰੇ ਵੀ ਕਹਿ ਨਹੀਂ ਸਕਦਾ ਕੁਝ ਵੀ, ਮੈਂ ਇਹ ਹੋ ਸਕਦਾ ਉਹਦੀ ਛਵੀ ਖਰਾਬ ਕਰਨ ਦਾ ਮਤਲਬ ਹੋਵੇ। ਪਰ ਹੁਣ ਇਹ ਆ ਵੀ BBC ਦੇ ਉੱਤੇ ਕਰ ਦਿੱਤਾ।
ਇਹਦੇ ਨਾਲ ਮੈਂ ਪੁਰਾਣੀਆਂ ਸਾਰੀਆਂ ਦੇਖਦਾ ਸੀ, ਵਾਸ਼ਿੰਗਟਨ ਪੋਸਟ ਦੀ ਗੱਲ ਕਰ ਲਓ, ਗਾਰਡੀਅਨ ਦੀ ਗੱਲ ਕਰ ਲਓ, ਜਿੰਨੀਆਂ ਬਾਹਰਲੀਆਂ ਵਿਦੇਸ਼ੀ ਅਖਬਾਰਾਂ, ਉਹਦੇ ਵਿੱਚ ਇੰਨਾ ਜ਼ਿਆਦਾ ਰੌਲਾ ਪਿਆ ਆ ਵੀ ਇਹਨਾਂ ਨੇ BBC ਦੇ ਜਿਹੜੇ ਛਾਪੇ ਮਾਰੇ ਆ ਉਹ ਜਿਹੜਾ ਆ ਬਹੁਤ ਔਖਾ ਬਦਲੇ ਦੀ ਭਾਵਨਾ। ਹੁਣ ਇਹ ਸਰਕਾਰ ਕੀ ਕਹਿੰਦੀ ਹੈ, ਕਹਿੰਦੀ ਇਹਦਾ ਨਾ ਛਾਪੇ ਤੁਸੀਂ ਗਲਤ ਕਹਿੰਦੇ ਆ, ਇਹ ਤਾਂ ਅਸੀਂ ਸਰਵੇ ਕਰਦੇ ਆ, ਇਹਦਾ ਨਾਂ ਰੱਖਿਆ ਸਰਵੇ ਆਪਰੇਸ਼ਨ, ਇਹ ਛਾਪਾ ਥੋੜੀ ਮਾਰਿਆ, ਅਸੀਂ ਤਾਂ ਸਰਵੇ ਕਰਦੇ ਆ ਵੀ ਇਹ ਪੈਸਾ ਆਪਣੀ ਸਹੀ ਜਗ੍ਹਾ ਦੇ ਉੱਤੇ ਲਾਉਂਦੇ ਵੀ ਆ ਜਾਂ ਇਹ ਕੁਝ ਕਰਦੇ ਆ। ਅਸੀਂ ਤਾਂ ਕਹਿੰਦੇ ਇਹਨਾਂ ਨੂੰ ਪਹਿਲਾਂ ਵੀ ਨੋਟਿਸ ਦਿੰਦੇ ਰਹੇ। ਬਸ ਜੀ ਅਸਲ ਵਿੱਚ ਤਾਂ ਸੱਚ ਨੂੰ ਦਬਾਉਣ ਦੀ ਗੱਲ ਹੋ ਨਾ, ਸੱਚ, ਹਾਂ, ਜਿਹੜਾ ਬੰਦਾ ਸੱਚ ਬੋਲਦਾ ਉਹਦੀ ਧੌਣ ਤੇ ਛੁਰੀ ਰੱਖ ਦਿਓ। ਅਸਲ ਤਾਂ ਗੱਲ ਇਹੋ ਹੀ ਹੈ ਨਾ, ਉਸ ਮੀਡੀਆ ਦਾ ਗਲਾ ਘੋਟ ਦਿਓ ਜਿਹੜਾ ਸਾਡੇ ਖਿਲਾਫ ਜਾਂਦਾ, ਜਿਹੜਾ ਸਾਡੇ ਹੱਕ 'ਚ ਬੋਲਦਾ ਜੋ ਮਰਜ਼ੀ ਕਹੀ ਜਾਵੇ, ਮੌਜ ਲਵੇ। ਉਹ ਰਵੀਸ਼ ਨੂੰ ਕੱਢਿਆ ਇਸੇ ਕਰਕੇ ਕੱਢਿਆ, ਹਾਂ, ਐਨਡੀਟੀਵੀ ਸਾਰਾ ਕਬਜ਼ਾ ਕਰ ਲਿਆ। ਕੀ ਹਾਲਤ ਕੀਤੀ ਇਹਨਾਂ ਨੇ। ਮਤਲਬ ਏਦਾਂ ਨਹੀਂ ਚਾਹੀਦਾ, ਲੋਕਾਂ ਨੂੰ ਬੋਲਣ ਦਾ ਅਧਿਕਾਰ ਜਿਹੜਾ ਮਿਲਿਆ ਉਹ ਕਾਇਮ ਰਹਿਣਾ ਚਾਹੀਦਾ। ਇਹ ਸਾਡੇ ਸੰਵਿਧਾਨ ਨੇ ਸਾਨੂੰ ਦਿੱਤਾ, ਕੋਈ ਸਾਡੇ ਕੋਲੋਂ ਖੋਹ ਨਹੀਂ ਸਕਦਾ। ਸਹੀ ਹੈ। ਅੱਜ ਆਮਦ ਹੋਈ ਹੈ ਜੀ। ਅੱਛਾ ਜੀ, ਸੁਣਾਓ ਜੀ। ਫੇਰ ਉਹ ਛੱਲਾ ਗੱਲ ਨਹੀਂ ਲੁਕਦੀ, ਛੱਲਾ ਗੱਲ ਨਹੀਂ ਲੁਕਦੀ, ਛੱਲਾ ਗੱਲ ਨਹੀਂ ਉਹ ਲੁਕਦੀ ਉਹ ਕਦੇ ਸੱਚਾਈ ਨੀ ਛੁਪਦੀ, ਉਹ ਕਦੇ ਸੱਚਾਈ ਨੀ ਛੁਪਦੀ, ਉਹ ਆ ਕੇ ਸਾਵੇਂ ਟੁਕਦੀ, ਉਹ ਛੱਲਾ ਪਰਦਾ ਨੀ ਪੈਂਦਾ, ਉਹ ਚੰਨ ਤੇ ਚੜ ਕੇ ਹੀ ਰਹਿੰਦਾ। ਚੰਦ ਚੜੀ ਗਿਆ। ਹੁਣ ਮੈਨੂੰ ਇੱਕ ਗੱਲ ਦੱਸ ਮਾਸਟਰ, ਕਹਿਣ ਨੂੰ ਤਾਂ ਆਪਾਂ ਨੂੰ ਫਰੀਡਮ ਆ, ਫਰੀਡਮ ਆਫ ਸਪੀਚ ਜਿਹਨੂੰ ਕਹਿ ਦਿੰਦੇ ਆ, ਕਿ ਅਸੀਂ ਖੁੱਲੇ ਆ, ਜੋ ਮਰਜ਼ੀ ਕਰ ਲਈਏ, ਪਰ ਅਸੀਂ ਉਦੋਂ ਤੱਕ ਹੀ ਸਾਨੂੰ ਫਰੀਡਮ ਆਫ ਸਪੀਚ ਮਿਲਦੀ ਆ ਜਦੋਂ ਤੱਕ ਅਸੀਂ ਗਵਰਨਮੈਂਟ ਦੇ ਹੱਕ ਦੀ ਗੱਲ ਕਰਦੇ ਹਾਂ। ਹੁਣ ਸੋਸ਼ਲ ਮੀਡੀਆ ਉੱਤੇ ਜਿੰਨੇ ਵੀ ਪਲੇਟਫਾਰਮ ਸੀਗੇ, ਜਿੰਨੇ ਵੀ ਇੰਡੀਪੈਂਡੈਂਟ ਨਿਊਜ਼ ਦਿੰਦੇ ਸੀ, ਤਕਰੀਬਨ ਉਹਦੇ ਪੇਜ ਨੇ ਅਸੀਂ ਸਾਰੇ ਬੰਦ ਕਰ ਦਿੱਤੇ ਆ। NDTV ਦੇ ਨਾਲ ਹੋਰ ਬੜਿਆਂ ਨੂੰ ਧੱਕਾ ਲੱਗਾ। ਇਸ ਲਈ ਹੁਣ ਤਾਂ ਏਦਾਂ ਆ, ਜਦ ਮੋਦੀ ਸਰਕਾਰ ਦਾ ਨਾ ਬਸ ਸਵੇਰ ਨੂੰ ਨਮਸਤੇ ਨਮਸਤੇ ਕਰੀ ਚੱਲੋ, ਠੀਕ ਵਾ, ਜਦੋਂ ਉਹਨੇ ਪੁਲਿਸ ਜਾਣਾ ਤੁਹਾਡੇ ਉੱਤੇ ਕਿਤੇ ਨਾ ਕਿਤੇ ਛਾਪਾ ਪੈ ਹੀ ਜਾਣਾ। ਹਨਾ, ਬਾਹਰ ਬੈਠੇ ਲੋਕੀ, ਉਹ ਬਾਹਰ ਬੈਠੇ ਜਿਹੜੇ ਟੀਵੀ ਚੈਨਲ ਚਲਾ ਰਹੇ ਆ ਜਾਂ ਦੂਜੇ ਸੋਸ਼ਲ ਮੀਡੀਆ ਚਲਾ ਰਹੇ ਆ, ਉਹਨਾਂ ਦੇ ਪੇਜਾਂ ਨੂੰ ਬੰਦ ਕੀਤਾ ਜਾ ਰਿਹਾ, ਇਹਨਾਂ ਧੱਕਾ ਹੋ ਰਿਹਾ। ਸਾਡਾ ਤਾਂ ਇਹ ਹਾਲ ਹੋਇਆ ਵੀ ਕੋਈ ਬੰਦਾ ਆ ਕੇ ਮੀਟ ਲੈਣ ਗਿਆ, ਉਹ ਕਹਿੰਦਾ ਭਾਈ ਮੀਟ ਤਾਂ ਲੈ ਲਿਆ, ਮੈਂ ਪਰ ਮੈਨੂੰ ਬਣਾਉਣਾ ਨਹੀਂ ਆਉਂਦਾ, ਮੈਨੂੰ ਯਾਰ ਬਣਾਉਣਾ ਹੀ ਦੱਸ ਦੇ। ਉਹਨੇ ਉਹਨੂੰ ਨੁਸਖਾ ਲੈ ਕੇ ਦੇ ਦਿੱਤਾ, ਪਿਆਰ ਦਾ ਨੁਸਖਾ ਲੈ ਜਾ, ਇਸ ਢੰਗ ਨਾਲ ਬਣਾ ਲਈ, ਪਹਿਲਾਂ ਅੱਗ ਬਾਲਣੀ, ਵਿਆਹ ਕਰਨਾ, ਰਾਹ ਚ ਆਇਆ, ਇਹਦਾ ਮੀਟ ਫੜਿਆ, ਇਹਦੇ ਨੁਸਖਾ ਫੜਿਆ, ਇਧਰੋਂ ਇੱਲ ਪਈ, ਮੀਟ ਚੱਕ ਕੇ ਲੈ ਗਏ, ਉਹ ਰਹਿ ਗਿਆ ਖਾਲੀ। ਤੇ ਉਹ ਹੱਸੀ ਜਾਵੇ, ਲੋਕ ਕਹਿਣ ਤੇਰਾ ਮੀਟ ਚੱਕ ਕੇ ਲੈ ਗਏ, ਤੂੰ ਦੰਦ ਕੱਢਣ ਡਿਆ, ਕਹਿੰਦਾ ਨੁਸਖਾ ਤਾਂ ਮੇਰੇ ਕੋਲ ਬਣਾਊਗਾ। ਨੁਸਖਾ ਤਾਂ ਭਾਜੀ ਸਰਕਾਰਾਂ ਕੋਲ ਹੀ ਆ, ਨੁਸਖਾ ਪੱਤਰਕਾਰਾਂ ਦੇ ਕੋਲ ਹੀ ਆ, ਉਹ ਤਾਂ ਉਹਨਾਂ ਦੇ ਕੋਲ ਹੀ ਆ। ਕੀ ਕਹਿ ਸਕਦੇ ਕਿ ਮਾਸਟਰ ਸਿਆਣਾ, ਮਾਸਟਰ ਨੇ ਦੱਸ ਦੇਣਾ। ਪਰ ਨੁਸਖੇ ਦੀ ਗੱਲ ਵਧੀਆ ਕੀਤੀ, ਪਰ ਇਹ ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਬਈ ਵੋਟਰ ਅੱਜ ਵੀ ਸੁਪਰੀਮ ਆ। ਜਦੋਂ ਵੀ ਸਰਕਾਰਾਂ ਅਸਲ ਦੇ ਵਿੱਚ ਕੀ ਆ ਕਿ ਜਦੋਂ ਹਨਾ ਸਰਕਾਰਾਂ ਖੁੱਲੀਆਂ ਬਣ ਜਾਂਦੀਆਂ, ਮੰਨ ਲਓ ਕਿ ਐਨ ਖੁੱਲੇ MP ਦਿੱਤੇ ਆ ਸਾਰੇ ਦੇਸ਼ ਦੇ ਵਿੱਚੋਂ, ਹੁਣ ਉਹਦੇ ਨਾਲ ਉਹਨਾਂ ਨੂੰ ਡਰ ਕੋਈ ਨਹੀਂ। ਇਸੇ ਕਰਕੇ ਕਿਸੇ ਬੰਦੇ ਨੇ ਕਿਹਾ ਸੀ ਵੀ ਜਦੋਂ ਮਿਲੀ ਜੁਲੀ ਸਰਕਾਰ ਆ, ਜਿਹਦੇ ਵਿੱਚ ਪਤਾ ਆ ਵੀ ਸਾਡੇ ਘੱਟ ਆ, ਉਦੋਂ ਪ੍ਰੈਸ਼ਰ ਦੇ ਵਿੱਚ ਜ਼ਿਆਦਾ ਵਧੀਆ ਕੰਮ ਕਰਦੇ ਆ। ਉਦੋਂ ਪਤਾ ਹੁੰਦਾ ਵੀ ਦੂਜੇ ਬੰਦੇ ਨੇ ਵੀ ਕੰਨ ਖਿੱਚਣੇ ਆ ਸਾਡੇ, ਸਾਡਾ ਇੱਕ ਬੰਦਾ ਵੀ ਜੇ ਦੌੜ ਗਿਆ ਸਾਡਾ ਜਾਂਦਾ ਲੱਗਣਾ। ਪਰ ਰਾਜਨੀਤੀ ਸਰਕਾਰ ਹੁੰਦੀ ਨਾ, ਫੇਰ ਤੁਹਾਨੂੰ ਖਰੀਦਣੇ ਪੈਂਦੇ ਆ। ਏਦਾਂ ਕਰ, ਮੈਂ ਅੱਜ ਵੋਟ ਪਾ ਦੇ, ਮੈਂ ਏਦਾਂ ਕਰੂੰ, ਤੁਹਾਨੂੰ ਇੱਕ ਬੰਦਾ ਸੀਟ ਵਾਧੂ ਦੇ ਦਿੰਦੇ ਆ, ਜਾਂ ਤੁਹਾਨੂੰ ਥੋੜੇ ਜਿਹੇ ਪੈਸੇ ਦੇ ਦਿੰਦੇ ਆ। ਮੈਂ ਕਹਿੰਦਾ ਚਾਹੀਦਾ ਇਹ ਆ ਕਿ ਸਰਕਾਰ ਹੋਵੇ ਇੱਕੋ ਹੀ ਪਾਰਟੀ ਦੀ, ਪਰ ਉਹਦੀ ਮਾਰਜਿਨ ਜਿਹੜੀ ਆ ਥੋੜੀ ਹੋਣੀ ਚਾਹੀਦੀ ਆ, 2-4 ਬੰਦਿਆਂ ਦੀ ਹੋਵੇ, ਪਰ ਕਾਨੂੰਨ ਵੀ ਲਿਆ ਸਕਣ ਉਹ, ਪਰ ਉਹ ਡਰ ਹੋਵੇ ਕਿ ਜੇ ਅਸੀਂ ਕੰਮ ਸਹੀ ਨਾ ਕੀਤਾ ਤਾਂ ਮੋਹਲੀ ਵਾਰੀ ਸਾਨੂੰ ਵੋਟਾਂ ਨੇ ਧੱਕਾ ਬਾਹਰ ਮਾਰਨਾ। ਜਦੋਂ ਵਾਜਪੇਈ ਦੀ ਸਰਕਾਰ ਸੀ, ਬੜਾ ਵਧੀਆ ਕੰਮ ਕੀਤਾ ਸੀ ਉਹਨਾਂ ਨੇ, ਬਹੁਤ ਵਧੀਆ ਕੰਮ ਕੀਤਾ ਸੀ। ਹੈਰਾਨ ਸਾਂ ਅਸੀਂ, ਆਪ ਹੈਰਾਨ ਸਾਂ ਵੀ ਇਹ ਕੀ ਹੋਇਆ, ਵੀ ਹਾਰ ਕਿੱਦਾਂ ਗਏ ਇਹ। ਔਰ ਬੰਦਾ ਵੀ ਮੈਂ ਕਹਿੰਦਾ ਵਾਜਪੇਈ ਵਰਗਾ ਬੰਦਾ ਕੋਈ ਹੋਣਾ ਨਹੀਂ, ਇੱਕ ਗੱਲ ਜ਼ਰੂਰ ਐਡ ਕਰਾਂਗਾ ਵੀ ਜਿੱਦਾਂ ਹੁਣ ਦਿੱਲੀ ਅੰਦੋਲਨ ਚੱਲਿਆ, ਕਿਸਾਨ ਅੰਦੋਲਨ, ਉਹਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਆਈ ਹੈ ਨਾ ਵੀ ਲੋਕ ਹੁਣ ਥੋੜੇ ਜਿਹੇ ਸਿਆਣੇ ਹੋ ਗਏ, ਤੁਹਾਡੇ ਤੇ ਸਵਾਲ ਕਰਨ ਲੱਗ ਪਏ ਵੀ ਤੂੰ 5 ਸਾਲ ਲਈ ਗਿਆ ਸੀ, ਕੀ ਕੀਤਾ ਸਾਡੇ ਇਲਾਕੇ ਦਾ। ਬਈ ਜਦੋਂ ਲੋਕ ਤੁਹਾਨੂੰ ਸਵਾਲ ਕਰਨ ਲੱਗ ਪੈਣੇ, ਲੋਕ ਸਮਝਣ ਲੱਗ ਪੈਣਗੇ ਇਸ ਗੱਲ ਨੂੰ, ਉਦੋਂ ਸਰਕਾਰਾਂ ਨੂੰ ਵੀ ਕੰਨ ਹੋ ਜਾਣਗੇ ਵੀ ਨਹੀਂ, ਹੁਣ ਜੋ ਜਾਣਾ ਤੇ ਜਵਾਬ ਦੇਣੇ ਪੈਣੇ ਆ। ਹੁਣ ਏਦਾਂ ਹੀ ਵੋਟ ਨਹੀਂ ਮਿਲ ਜਾਣੀ ਲੋਕਾਂ ਦੇ ਕੋਲੋਂ, ਵੋਟਰ ਵੀ ਸਿਆਣਾ ਹੋ ਗਿਆ, ਉਹ ਸਿਆਣੇ ਹੋਣਾ ਬਹੁਤ ਜ਼ਰੂਰੀ ਆ। ਜਦੋਂ ਆਪਾਂ ਨੂੰ ਹੱਕ ਨਹੀਂ ਮਿਲਦਾ ਨਾ, ਹਾਂਜੀ, ਸਾਨੂੰ ਸਾਡਾ ਧੱਕਾ ਹੁੰਦਾ,
ਤਾਂ ਫਿਰ ਲਹਿਰਾਂ ਉੱਠਦੀਆਂ। ਕੋਈ ਵੀ ਆਪਣਾ ਰਾਜ ਵੱਖਰਾ ਕਰਨਾ ਚਾਹੁੰਦਾ, ਕੋਈ ਦੇਸ਼ ਵੱਖਰਾ ਕਰਨਾ ਚਾਹੁੰਦਾ। ਬਿਲਕੁਲ। ਹੁਣ ਤੁਸੀਂ ਦੇਖੋ ਵੀ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਆ ਬਾਹਰਲੇ ਮੁਲਕਾਂ 'ਚ ਚੱਲ ਰਹੀ ਆ ਇਸ ਵੇਲੇ, ਕਈ ਉਹਦੇ ਹੱਕ ਵਿੱਚ ਵਾ ਤੇ ਕਈ ਉਹਦੇ ਹੱਕ ਵਿੱਚ ਨਹੀਂ ਹੈ। ਤਾਂ ਹਰ ਇੱਕ ਬੰਦੇ ਨੂੰ ਆਪਣਾ ਹੱਕ ਹੈ ਕਿ ਉਹ ਜਿੱਧਰ ਮਰਜੀ ਜਾਵੇ, ਠੀਕ ਹੈ, ਉਹਨੂੰ ਹੱਕ ਗੱਲ ਕਹਿਣ ਦਾ ਹੱਕ ਆ। ਤੁਸੀਂ ਸ਼ਾਇਦ ਖਾਲਿਸਤਾਨੀ ਹੋਵੋ, ਮੈਂ ਸ਼ਾਇਦ ਨਾ ਹੋਵਾਂ, ਪਰ ਮੈਂ ਇਹ ਨਹੀਂ ਕਹਿੰਦਾ ਕਿ ਤੈਨੂੰ ਹੱਕ ਨਹੀਂਗਾ ਵੋਟ ਪਾਉਣ ਦਾ, ਤੇ ਨਾ ਮੈਂ ਤੈਨੂੰ ਕਹਿੰਦਾ ਕਿ ਤੂੰ ਮੈਨੂੰ ਕਵੇਂ ਵੀ ਤੈਨੂੰ ਵੀ ਉਹ ਕੰਮ ਕਰਨਾ ਪੈਣਾ। ਪਰ ਮੈਂ ਇੱਕ ਗੱਲ ਦੇਖਦਾ ਕਿ ਸਾਨੂੰ ਇਹ ਲੋੜਾਂ ਕਿਉਂ ਪੈਂਦੀਆਂ, ਵਜ੍ਹਾ ਕੀ ਹੈ। ਹੁਣ ਮੈਂ ਨਾ ਬੇਟਾ ਸੋਚਦਾ ਸੀ, ਗੱਲ ਕਰਦੇ ਸੀ, ਪ੍ਰਾਹੁਣੇ ਆਏ ਸੀ ਘਰ 4, ਗੱਲਾਂ ਵਿੱਚੋਂ ਗੱਲਾਂ ਨਿਕਲ ਆਈਆਂ ਸੰਧੂ ਸਾਹਿਬ ਜੀ, ਵੀ ਗੱਲ ਇਹ ਚੱਲੀ ਵੀ ਜੇ ਪੰਜਾਬ ਆ, ਪੰਜਾਬ ਨੂੰ ਪਾਣੀ ਚਾਹੀਦਾ, ਕੀ ਉਹ ਪੰਜਾਬ ਦਾ ਪਾਣੀ ਪੰਜਾਬ ਦੇ ਸਿਰਫ ਸਿੱਖਾਂ ਨੂੰ ਚਾਹੀਦਾ? ਨਹੀਂ, ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ, ਕਿ 46% ਦੇ ਲਾਗੇ ਨਨ ਸਿੱਖ ਰਹਿੰਦੇ ਆ ਪੰਜਾਬ ਦੇ ਵਿੱਚ। ਜੇ ਪੰਜਾਬ ਨੂੰ ਪਾਣੀ ਮਿਲਦਾ ਤਾਂ ਪਾਣੀ ਬਾਕੀ ਦਾ ਵੀ ਮਿਲੂਗਾ। ਪੰਜਾਬ ਨੂੰ ਬਿਜਲੀ ਮਿਲਦੀ ਆ ਤੇ ਪੰਜਾਬ ਸਿੱਖਾਂ ਨੂੰ ਬਾਕੀਆਂ ਨੂੰ ਵੀ ਮਿਲਣੀ ਆ। ਵੀ ਕਿਉਂ ਨਾ ਹੋਵੇ, ਜਦੋਂ ਵੀ ਕੋਈ ਨੇ ਡਿਮਾਂਡ ਚਾਹੀਦੀ ਆ ਪੰਜਾਬ ਲਈ ਤੇ ਸਾਰਾ ਸਾਂਝਾ ਭਾਈਚਾਰਾ ਉੱਠ ਕੇ ਕਰੇ, ਭਾਈਚਾਰਾ ਸਾਰਾ ਸਾਂਝਾ ਰਲ ਕੇ ਉਸ ਦੀ ਡਿਮਾਂਡ, ਹਿੰਦੂ ਸਿੱਖ ਮੁਸਲਮਾਨ ਉੱਥੇ ਹਿੰਦੂ ਸਾਰੇ ਮੰਗਣ। ਮੁਸਲਮਾਨ ਵਾਲੀ ਔਰ ਇਹਦਾ ਸਬੂਤ ਤੁਹਾਡੇ ਸਾਹਮਣੇ ਆ, ਕਿਸਾਨੀ ਮੋਰਚਾ। ਬਿਲਕੁਲ ਬਿਲਕੁਲ। ਹਾਂਜੀ, ਕਿਸਾਨ ਸਾਰੇ ਸੀ, ਉਹ 'ਚ ਹਿੰਦੂ ਵੀ ਸੀ, ਸਿੱਖ ਵੀ ਸੀ, ਪੰਜਾਬੀ ਵੀ ਸੀ, ਸਾਰੇ ਸੀਗੇ, ਦੂਜੇ ਵੀ ਸੀਗੇ। ਕਿਉਂ ਮਾਸਟਰ, ਤੇਰਾ ਕੀ ਖਿਆਲ ਇਹਦੇ ਬਾਰੇ? ਬਿਲਕੁਲ, ਇਹ ਤੁਹਾਡੀ ਗੱਲ ਸਹੀ ਆ ਵੀ ਸਾਨੂੰ ਪਹਿਲਾਂ ਤਾਂ ਭਾਈਚਾਰਾ ਚਾਹੀਦਾ। ਘਟਾਉਣ ਵਾਸਤੇ ਸਰਕਾਰਾਂ ਇਹ ਪੇਚੇ ਪਾਉਂਦੀਆਂ ਵੀ ਸਿੱਖਾਂ ਦਾ ਮਸਲਾ ਜੀ, ਹਿੰਦੂਆਂ ਦਾ ਮਸਲਾ ਆ, ਇੱਥੇ ਹਿੰਦੂ ਖਤਰੇ ਜਾ ਗਏ ਤੇ ਸਿੱਖ ਖਤਰੇ ਜਾ ਗਏ। ਇਹ ਸਰਕਾਰਾਂ ਦੀਆਂ ਕਾਢਾਂ ਜਿਨ੍ਹਾਂ ਤੋਂ ਸਾਨੂੰ ਬਚਣ ਦੀ, ਸਾਨੂੰ ਸਮਝਣ ਦੀ ਲੋੜ ਆ। ਬਿਲਕੁਲ। ਤੇ ਪੰਜਾਬੀ ਨੂੰ ਆਪਾਂ ਲੈ ਕੇ ਚੱਲੀਏ, ਪੰਜਾਬੀ ਇੱਕ ਸਟੇਟ ਨੂੰ ਲੈ ਕੇ, ਹੁਣ ਮਰਾਠੀ ਆ ਹੈਗੇ ਤਾਂ ਉਹ ਵੀ ਹਿੰਦੂ ਆ, ਆਹੋ, ਪਰ ਉਹ ਜਿਹੜਾ ਆਪਣੇ ਸਟੇਟ ਨੂੰ ਜਿਹੜਾ ਜ਼ਿਆਦਾ ਉਹਨਾਂ ਦੀਆਂ ਮੰਗਾਂ ਇਹ ਵੀ ਸੈਂਟਰ ਸਾਡੀ ਮਦਦ ਕਰੇ। ਬੰਗਾਲੀ ਆ ਹੈਗੇ ਤਾਂ ਉਹ ਵੀ ਹਿੰਦੂ ਹੀ ਆ ਸਾਰੇ। ਹੁਣ ਸਾਡੇ ਆ ਗਏ ਸਿੱਖ ਤੇ ਹਿੰਦੂ ਦਾ ਮਸਲਾ ਬਣ ਜਾਂਦਾ। ਸਾਡੇ ਸਿੱਖਾਂ ਦੀ ਮੈਜੋਰਟੀ ਹੋ ਗਈ ਪੰਜਾਬ ਦੇ ਵਿੱਚ, ਜਿਹਦੇ ਕਰਕੇ ਹਿੰਦੂ ਤੇ ਸਿੱਖਾਂ ਦੋ ਧੜੇ ਬਣ ਗਏ। ਠੀਕ ਹੈ, ਪਰ ਚਾਹੀਦਾ ਨਹੀਂ। ਪਹਿਲਾਂ ਅਸੀਂ ਪੰਜਾਬੀ ਹੋਣੇ ਚਾਹੀਦੇ ਆ। ਜੇ ਪੰਜਾਬ ਦਾ ਵਾਤਾਵਰਣ ਚੰਗਾ, ਪੰਜਾਬ 'ਚ ਪਾਣੀ ਚੰਗਾ ਆ, ਪੰਜਾਬ ਦੀ ਜ਼ਮੀਨ ਵਧੀਆ, ਤਾਂ ਫਾਇਦਾ ਕਿਹਨਾਂ ਨੂੰ? ਸਾਰਿਆਂ ਨੂੰ ਹੀ ਆ। ਸਾਡੀ ਡਿਮਾਂਡ ਇਕੱਠਿਆਂ ਨੂੰ ਹੋਣੀ ਚਾਹੀਦੀ। ਸਾਡੀ ਗਲਤੀ ਇਹ ਰਹੀ ਆ ਕਿ ਅਸੀਂ ਧਰਮ ਨੂੰ ਲਾ ਕੇ ਨਾਲ ਨਾ, ਧਰਮ ਦਾ ਨਾਂ ਲਾ ਕੇ ਅਸੀਂ ਆਪਣੀਆਂ ਮੰਗਾਂ ਮੰਗਣ ਲੱਗ ਪਏ, ਜਿਹਦੇ ਨਾਲ ਫਰਕ ਆ ਵੀ ਆ ਸਾਡਾ 50% ਜਿਹੜੇ ਦੂਜੇ ਅਸੀਂ ਲੋਕੀ ਪਰੇ ਹੋ ਗਏ। ਅਸੀਂ ਮੰਗਾਂ ਮਨਾ ਹੀ ਨਹੀਂ ਸਕੇ। ਜੇ ਆਪਾਂ ਸਾਰੇ ਇਕੱਠੇ ਹੋ ਜਾਈਏ ਤਾਂ ਕੋਈ ਮੇਰਾ ਬਾਕੀ ਸਟੇਟਾਂ ਨੂੰ ਵੀ ਹੁਣ ਜ਼ਿਆਦਾਤਰ ਮੰਗ ਇਹ ਰਹੀ ਆ ਕਿ ਸਟੇਟਾਂ ਨੂੰ ਵੱਧ ਅਧਿਕਾਰ ਚਾਹੀਦੇ ਆ, ਪਰ ਜੇ ਪੰਜਾਬੀਆਂ ਨੂੰ ਵੀ ਚਾਹੀਦੇ ਆ, ਮਰਾਠੀਆਂ ਨੂੰ ਵੀ ਚਾਹੀਦੇ ਆ, ਬੰਗਾਲੀਆਂ ਨੂੰ ਵੀ ਚਾਹੀਦੇ ਆ, ਸਾਰਿਆਂ ਨੂੰ ਨਾਲ ਕਿਉਂ ਨਹੀਂ ਰਹਿੰਦੇ? ਸਾਰੀਆਂ ਸਟੇਟਾਂ ਇਕੱਠੀਆਂ ਹੋਣ ਬਈ ਸਾਨੂੰ ਸਾਰਿਆਂ ਨੂੰ ਵੱਧ ਹੱਕ ਚਾਹੀਦੇ। ਬਾਕੀ ਵੀ ਪਤਾ ਨਹੀਂ ਜੇ ਰਾਸ ਹੋਵੇ ਤੇ ਹਾਂਜੀ ਆਮਦ ਹੋਈ। ਜਰਾ ਸੁਣ ਕੇ ਅਜੀ ਵਕਤਾਂ ਦੇ ਮਾਰਿਆਂ ਦੀ ਗੱਲ, ਉਹ ਜਰਾ ਸੁਣ ਕੇ ਅਜੀ ਵਕਤਾਂ ਦੇ ਮਾਰਿਆਂ ਦੀ ਗੱਲ, ਉਹ ਲੋਕਾਂ ਆਪਣੇ ਕੋਲੋਂ ਲੋਕਾਂ ਹਾਰਿਆਂ ਦੀ ਗੱਲ, ਜਰਾ ਸੁਣ ਕੇ ਜੀ ਵਕਤਾਂ ਦੇ ਮਾਰਿਆਂ ਦੀ ਗੱਲ। ਅਸੀਂ ਸਿੰਜਦੇ ਜ਼ਮੀਨ ਰਹੇ ਲਹੂ ਡੋਲ ਡੋਲ, ਓਏ ਅਸੀਂ ਸਿੰਜਦੇ ਜ਼ਮੀਨ ਰਹੇ ਲਹੂ ਡੋਲ ਡੋਲ, ਪਰ ਹਿੱਸੇ ਸਾਡੇ ਆਈ ਕੱਲੂ ਕਾਰਿਆਂ ਦੀ ਗੱਲ, ਜਰਾ ਸੁਣ ਕੇ ਜੀ ਵਕਤਾਂ ਦੇ ਮਾਰਿਆਂ ਦੀ ਗੱਲ। ਉਹ ਸੰਧੂ ਸਾਹਿਬ ਜੀ, ਜੇ ਵਕਤ ਦੇ ਮਾਰਿਆਂ ਦੀ ਗੱਲ ਕਰੀਏ ਨਾ ਤਾਂ ਮੈਨੂੰ ਉਹ ਲੋਕੀ ਜੋ ਤੁਰਕੀ ਵਿੱਚ ਵਸਦੇ ਆ ਜਾਂ ਸੀਰੀਆ 'ਚ ਵਸਦੇ ਆ, ਉਹ ਵਾਪਚਾਰੇ ਉਹਨਾਂ ਦੀ ਪਈ ਆ ਰੱਬ ਦੀ ਮਾਰ। ਬਿਲਕੁਲ ਦੁਰਸਤ ਹੈ ਤੁਹਾਡੀ ਗੱਲ, ਬਿਲਕੁਲ ਦੁਰਸਤ ਹੈ। ਕਿੰਨੇ ਮਾਸਟਰ ਜੀ, ਕਿੰਨੇ ਬੰਦੇ ਉੱਥੇ ਮਾਰ ਚੁੱਕੇ ਆ ਮਾਲਵੇ ਥੱਲੇ ਆਣ ਕੇ, ਘਰਾਂ ਦੇ ਘਰ ਕ੍ਰਾਸ ਕਰਕੇ। ਇਹ ਤਾਂ ਤਾਂ ਜੀ ਮੈਂ ਹੁਣ ਇੱਥੇ ਰੈਲੀ ਨਿਕਲੀ ਆ ਪਾਕਿਸਤਾਨ ਦੇ ਵਿੱਚ ਵੀ, ਉੱਥੇ ਵੀ ਇਸ ਗੱਲ ਦੀ ਚਰਚਾ ਹੋਈ ਆ ਵੀ ਤੁਰਕੀ ਦੇ ਵਿੱਚ ਜਿੰਨਾ ਨੁਕਸਾਨ ਹੋਇਆ 40-50 ਹਜ਼ਾਰ ਬੰਦਾ ਮਰ ਗਿਆ ਪਰਸੋਂ ਦੀ। ਔਰ ਉੱਥੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਹਿੰਦੁਸਤਾਨ ਆ ਉਹਨੇ ਜਾ ਕੇ ਉਹਦੀ ਮਦਦ ਕੀਤੀ, ਜਦੋਂ ਕਿ ਤੁਰਕੀ ਸਾਡਾ ਇੰਨਾ
ਫੇਵਰ ਵਿੱਚ ਬੰਦਾ ਨਹੀਂ ਸੀਗਾ ਦੇਸ਼ ਪਾਕਿਸਤਾਨੀਆਂ ਨੇ ਗੱਲ ਕਹੀ ਵੀ ਉੱਥੇ ਹਿੰਦੁਸਤਾਨੀਆਂ ਨੂੰ ਤਾਂ ਉਹ ਲੋਕ ਚੁੰਮਣ ਡਏ ਆ, ਉਹਦੀਆਂ ਸਿਫਤਾਂ ਕਰਨ ਡਏ ਆ, ਇੰਨੀ ਜ਼ਿਆਦਾ ਉਹਦੀ ਪ੍ਰੇਜ਼ ਹੋ ਰਹੀ ਆ, ਤੇ ਤੁਸੀਂ ਕੀ ਕੀਤਾ ਜਿਨ੍ਹਾਂ ਦੇ ਹੱਕ ਦੇ ਵਿੱਚ ਤੁਰਕੀ ਹਮੇਸ਼ਾ ਬੋਲਦਾ ਰਿਹਾ। ਕਸ਼ਮੀਰ ਦਾ ਮੁੱਦਾ ਹੋਵੇ ਚਾਹੇ ਕੋਈ ਮੁੱਦਾ ਹੋਵੇ, ਤੁਹਾਡੇ ਉਹ ਹੱਕ 'ਚ ਖੜਦਾ ਰਿਹਾ। ਅੱਜ ਅਸੀਂ ਤੁਰਕੀ ਨੂੰ ਕੀ ਦਿੱਤਾ? ਚੰਦ ਸੰਸਥਾਵਾਂ ਨੇ ਜਿਹੜੀਆਂ ਪ੍ਰਾਈਵੇਟ ਵਾ, ਉਹਨਾਂ ਨੇ ਥੋੜੀ ਬਹੁਤੀ ਮਦਦ ਭੇਜੀ ਹੈ ਸਰਕਾਰ ਵੱਲੋਂ, ਤਾਂ ਉਹ ਵੀ ਨਹੀਂ ਗਈ। ਬੇਸ਼ੱਕ ਤੁਹਾਡੇ ਕੋਲ ਆਪਣੇ ਭੁੱਖਮਰੀ ਦਾ ਮੁੱਦਾ ਪਿਆ ਆ, ਲੇਕਿਨ ਤੁਹਾਨੂੰ ਕੋਈ ਨਾ ਕੁਝ ਕਰਨਾ ਚਾਹੀਦਾ ਸੀ ਉਹਦੇ ਲਈ। ਤੁਸੀਂ ਕਿਹੜਾ ਮੂੰਹ ਲੈ ਕੇ ਜਾਓਗੇ ਕੱਲ ਤੁਰਕੀ ਕੋਲ ਸਾਡੇ ਹੱਕ 'ਚ ਵੋਟ? ਇਹ ਉੱਥੇ ਮੁੱਦਾ ਉੱਠਿਆ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ। ਆਪਣੇ ਧਾਮੀ ਸਾਹਿਬ, ਤੁਹਾਨੂੰ ਸ਼ਾਇਦ ਪਤਾ ਲੱਗਾ ਹੋਣਾ, ਨਿਊਜ਼ ਸੀਗੀ, ਕੋਈ ਅਮਰੀਕਨ ਪਾਕਿਸਤਾਨੀ ਹੁਣ ਪਾਕਿਸਤਾਨ ਨੇ ਚਾਹ ਕੇ $30 ਮਿਲੀਅਨ ਡੋਨੇਟ ਕੀਤਾ ਔਰ ਆਪਣਾ ਨਾਂ ਨਹੀਂ ਦਿੱਤਾ। ਵਾਹ ਕੀ ਬਾਤ। $30 ਮਿਲੀਅਨ ਔਰ ਪਾਕਿਸਤਾਨ ਦੀ ਗਵਰਨਮੈਂਟ ਨੂੰ ਨਹੀਂ ਦਿੱਤਾ। ਸ਼ਾਇਦ ਉਹਨੂੰ ਇਹ ਡਰ ਸੀ ਕਿ ਉਧਰ ਭੇਜ ਦਿੱਤਾ ਤਾਂ ਸਹੀ ਤਾਂ ਲੱਗਣਾ ਨਹੀਂ। ਬਿਲਕੁਲ ਬਿਲਕੁਲ ਠੀਕ ਹੈ। ਅਮਰੀਕਾ ਚੋਂ ਡੋਨੇਟ ਕੀਤਾ $30 ਮਿਲੀਅਨ। ਪਰ ਇੱਥੇ ਇਹ ਜ਼ਰੂਰ ਹੈਗਾ ਕਿ ਭਾਰਤ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਆ, ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਪਹਿਲੇ ਬੰਦੋਬਸਤ ਕਰਕੇ ਹਸਪੀਟਲ ਉੱਥੇ ਬਣਾ ਲਏ ਚੱਲਦੇ ਫਿਰਦੇ, ਬਹੁਤ ਵਧੀਆ ਭੂਮਿਕਾ ਜੀ ਭਾਰਤ ਤੇ ਈਵਨ ਕਿ ਜਿਹੜੇ ਦਲ ਆ, ਖੋਜੀ ਕੁੱਤੇ ਆ, ਡਾਕਟਰਾਂ ਦੀ ਟੀਮ ਆ, ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ। ਵੀ ਤੁਰਕੀ ਨੇ ਤਾਂ ਕਹਿਣਾ ਹੀ ਸੀ, ਪਰ ਪਹਿਲਾਂ ਵੀ ਜਿੰਨੇ ਵੀ ਜਿਹੜੇ ਹਿਊਮਨ ਕੋਈ ਵੀ ਇਦਾਂ ਦਾ ਕ੍ਰਾਈਸਿਸ ਆਉਂਦਾ ਆ, ਉਹਦੇ ਵਿੱਚ ਭਾਰਤ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਆ। ਚਾਹੇ ਨੇਪਾਲ ਦੀ ਆਪਾਂ ਗੱਲ ਕਰ ਲਈਏ, ਈਵਨ ਕਿ ਪਾਕਿਸਤਾਨ ਨੂੰ ਵੀ ਆਫਰ ਕਰਦਾ ਰਿਹਾ ਜਦੋਂ ਇਹਨਾਂ ਦੇ ਹੜ੍ਹ ਆਏ ਆ। ਇਹ ਕਹਿੰਦੇ ਜੇ ਅਸੀਂ ਮਰਦੇ ਮਰ ਜਾਵਾਂਗੇ, ਅਸੀਂ ਕਾਫਰਾਂ ਤੋਂ ਮਦਦ ਨਹੀਂ ਲੈਣੀ। ਉਹ ਬਈ ਭਲਿਓ ਮਾਨਸੋ, ਕਾਫਰ ਕੋਈ ਟਮਾਟਰ ਥੋੜੀ ਹੁੰਦੇ ਆ, ਆਲੂ ਥੋੜੀ ਕਾਫਰ ਹੁੰਦੇ ਆ, ਹਨਾ? ਜਾਂ ਜਿਹੜੀ ਤੁਹਾਨੂੰ ਮਦਦ ਮਿਲਣੀ ਆ ਉਹ ਕਾਫਰ ਥੋੜੀ ਆ। ਕਾਫਰ ਹੋਣਗੇ ਮੋਦੀ ਤੁਹਾਡੇ ਲਈ ਕਾਫਰ ਹੋਊਗਾ ਜਾਂ ਕੋਈ ਹੋਰ ਹੋਊਗਾ। ਤੁਹਾਡੀ ਜਦੋਂ ਲੋੜ ਵੇਲੇ ਮਦਦ ਲੈ ਲੈਣੀ ਚਾਹੀਦੀ ਆ। ਉਹਦਾ ਗੱਲ ਕਰਾਂ ਮਾਸਟਰਾ, ਦੇਖਾ ਆਪਾਂ ਜਦੋਂ ਵੀ ਸਾਥੀ ਬਹਿਨੇ ਆਪਾਂ ਹਮੇਸ਼ਾ ਸਹੀ ਗੱਲਾਂ ਕਰੀਦੀਆਂ, ਆਪਾਂ ਕੋਈ ਪਾਸਾ ਨਹੀਂ ਲੈਂਦੇ। ਹੁਣ ਇਹ ਨਹੀਂ, ਜਦੋਂ ਆਪਾਂ ਇਹ ਗੱਲਾਂ ਦੇਖਦੇ ਆ, ਭਾਰਤ ਸਰਕਾਰ ਵੱਲੋਂ ਜੋ ਮਦਦ ਕੀਤੀ ਜਾਂਦੀ ਹੈ ਜਾਂ ਬਾਹਰ ਭੇਜੀ ਜਾਂਦੀ ਆ, ਇੱਥੇ ਮੋਦੀ ਸਰਕਾਰ ਦੀ ਸੋਭਾ ਕਰਨੀ ਬਣਦੀ ਆ। ਬਿਲਕੁਲ ਜੀ ਬਿਲਕੁਲ। ਜਿਹੜਾ ਕੰਮ ਕਿਸੇ ਨੇ ਵੀ ਚੰਗਾ ਕੀਤਾ ਸਾਡਾ ਹੱਕ ਬਣਦਾ। ਸਰਕਾਰ ਦਾ ਬਹੁਤ ਵਧੀਆ ਪੱਖ ਸੀਗਾ, ਤੁਰਕੀ ਨੂੰ ਮਦਦ ਸਾਰਿਆਂ ਤੋਂ ਪਹਿਲਾਂ ਭੇਜੀ ਆ। ਤੇ ਬਾਕੀ ਹੁਣ ਪਤਾ ਲੱਗਾ ਹੋਣਾ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਹੈਲੀਕਾਪਟਰ ਬਣਾਉਣ ਦਾ ਪਲਾਨ ਲੱਗਾ, ਜਿਹਦੇ ਵਿੱਚ 1000 ਹੈਲੀਕਾਪਟਰ ਉਸ ਸਾਲ ਦਾ ਬਣਾ ਸਕਦੇ ਆ। ਵਾਹ। ਤੇ ਹੁਣ ਅੱਜ ਹੋਰ ਵੀ ਨਿਊਜ਼ ਸੁਣੀ ਮੈਂ ਕਿ ਇੰਗਲੈਂਡ ਦੀ ਕੰਪਨੀ ਆਈ ਨੀ ਰੋਲਸ ਰੋਇਸ, ਉਹਨਾਂ ਨੇ ਹੁਣ ਭਾਰਤ ਨਾਲ ਰਲ ਕੇ ਉੱਥੇ ਜਿਹੜੇ ਜਹਾਜ਼, ਫਾਈਟਰ ਜਹਾਜ਼ ਹੁੰਦੇ ਆ, ਉਹਨਾਂ ਦੇ ਇੰਜਨ ਬਣਾਉਣ ਲੱਗਣਾ। ਤੇ ਮੈਂ ਸੁਣਿਆ ਕਿ ਭਾਰਤ ਸਰਕਾਰ ਨੇ ਕਿਹਾ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜਾ ਭਾਰਤ ਵੱਲੋਂ ਜੋ ਐਮੂਨੇਸ਼ਨ ਜਾਂ ਡਿਫੈਂਸ ਦਾ ਦੂਜਾ ਇਕਵਿਪਮੈਂਟ ਹੁੰਦਾ, ਉਹ $5 ਬਿਲੀਅਨ ਦੀ ਅਸੀਂ ਮਾਰਕੀਟ ਬਣਾ ਲੈਣੀ ਆ। ਸੋ ਬਹੁਤ ਚੰਗੀਆਂ ਗੱਲਾਂ ਨੇ ਜਿੱਥੇ ਮੋਦੀ ਸਰਕਾਰ ਦੀ ਸੋਭਾ ਬਣਦੀ ਹੈ ਵੀ ਆਪਾਂ ਤਾਂ ਕਹਾਂਗੇ ਬਹੁਤ ਵਧੀਆ ਕੰਮ ਕੀਤਾ। ਜਿਹੜਾ ਕੰਮ ਚੰਗਾ ਕੀਤਾ ਉਹਦੀ ਪ੍ਰੇਜ਼ ਕਰਨੀ ਵੀ ਬਣਦੀ ਹੈ, ਜੇ ਮਾੜੀ ਦੀ ਜਿਹੜਾ ਗਲਤ ਕੀਤਾ ਉਹਨੂੰ ਗਲਤ ਵੀ ਕਹਿਣਾ ਵੀ ਕਰਨੀ ਚਾਹੀਦੀ ਹੈ। ਹਾਂਜੀ, ਪਰ ਇਹਦੇ ਨਾਲ ਆਪਾਂ ਟਾਟਾ ਦਾ ਵੀ ਨਾਲ ਜੋੜ ਦਈਏ। ਟਾਟਾ ਨੇ ਫਰਾਂਸ ਦੀ ਜਿਹੜੀ ਬੋਇੰਗ ਕੰਪਨੀ ਆ, ਉਹਦੇ ਨਾਲ ਫਰਾਂਸ ਦੀ ਏਅਰਬਸ, ਹਾਂਜੀ ਏਅਰਬਸ ਤੇ 250 ਦਾ ਸਿੱਧਾ ਜਹਾਜ਼ ਜਿਹੜਾ ਆ ਉਹ ਲੈਣਾ, ਉਹਨਾਂ ਤੋਂ ਲੈਣਾ। ਛੋਟੇ ਜਹਾਜ਼ ਵੱਡੇ ਮਿਲਾ ਕੇ ਸਾਰਾ ਜਾਨੀ ਕਹਿ ਲਈਏ ਵੀ 400 ਦੇ ਕਰੀਬ 500 ਜਹਾਜ਼ ਦਾ 510 ਜਹਾਜ਼ ਹੋ ਗਿਆ, 220 ਜਹਾਜ਼ ਉਹਨਾਂ ਨੇ ਬੋਇੰਗ ਤੋਂ ਕੀਤੇ ਆ, ਤੇ ਨਾਲ 90 ਹੋਰ ਜਹਾਜ਼ ਲੈਣ ਦਾ ਵੀ ਨਾਲ ਕੀਤਾ ਵੀ ਜੇ ਪਲਾਨ ਕੀਤਾ। ਹਾਂ ਪਲਾਨ ਕੀਤਾ। ਤੇ ਹੁਣ ਤੁਸੀਂ ਇਹ ਦੇਖੋ ਵੀ ਜੋ ਬਾਈਡਨ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ, ਇਹ ਸੌਦੇ ਦੇ ਉੱਤੇ ਵਧਾਈ ਦੇ ਰਿਹਾ, ਹਨਾ? ਇਹਦਾ ਮਤਲਬ ਕੀ ਆ ਵੀ ਸ਼ਾਖ ਇਦਾਂ ਹੀ ਬਣਦੀ ਆ, ਤੇ ਸ਼ਾਖ ਜਿਹੜੀ ਆ ਬਰਕਰਾਰ ਵੀ ਰੱਖਣੀ ਚਾਹੀਦੀ ਆ। ਪਰ ਨਾਲ ਗੁਜ਼ਾਰਿਸ਼ ਇਹ ਵੀ ਆ ਵੀ ਜਿਹੜੇ ਆ ਐਡੇ ਵੱਡੇ ਤੁਸੀਂ ਕੰਮ ਕਰਦੇ ਆ, ਨਾਲ ਜਿਹੜੀਆਂ ਐਲਤਾਈਆਂ ਨਾਲ ਕਰ ਦਿੰਦੇ ਆ, ਇਹ ਨਾ ਕਰੋ। ਇਹਦੇ ਬਿਨਾਂ ਸਰਦਾ। ਹੁਣ ਆ BBC ਦੇ ਜੇ ਨਾ ਵੀ ਰੇਡ ਕਰਦੇ ਤਾਂ ਕੀ ਹੈ, ਤੇ ਕੀ ਹੋ ਜਾਣਾ ਸੀ, ਹਨਾ? ਜੇ ਮੰਨ ਲਓ ਕਿ ਆ ਜੇ ਰਾਜਪਾਲ ਦੇ ਕੋਲੋਂ ਨਾ ਇੱਧਰ ਧੱਕਾ ਕਰਾਓ, ਕੱਲਾ ਆਪਾਂ ਪੰਜਾਬ ਦੀ ਨਹੀਂ ਗੱਲ ਕਰਦੇ, ਬੰਗਾਲ ਦੇ ਵਿੱਚ ਉਹਨੂੰ ਮਮਤਾ ਬੈਨਰਜੀ ਨੂੰ ਕਿੰਨਾ ਕੀਤਾ ਤੰਗ, ਹੁਣ ਉਹ ਉਪ ਰਾਸ਼ਟਰਪਤੀ ਬਣਾਇਆ ਇਸੇ ਐਵਜ ਦੇ ਵਿੱਚ ਵੀ ਸਾਡੀ ਗੱਲ ਬਹੁਤ ਮੰਨਦਾ, ਹਨਾ? ਤੇ ਇਹ ਜੇ ਚੀਜ਼ਾਂ ਨਾ ਕਰੋ ਤੁਸੀਂ, ਐਲਤਾ ਇੱਜ਼ਤ ਦੀਆਂ ਨਾ ਕਰੋ, ਤਾਂ ਸਾਡੇ ਕੰਮ ਜਿਹੜੇ ਬੋਲਣ, ਹੁਣ ਕੰਮ ਜਿਹੜੇ ਬੋਲਦੇ ਹੁਣ ਕਹਿੰਦੇ ਪਤਾ ਲੱਗਾ ਮੈਨੂੰ, ਮੈਂ ਨਿਊਜ਼ ਸੁਣਦਾ ਸੀ, ਕਹਿੰਦੇ ਕਿ ਅਮਰੀਕਾ ਦੇ ਵਿੱਚ 10 ਲੱਖ ਬੰਦੇ ਨੂੰ ਨੌਕਰੀ ਮਿਲਣੀ ਆ ਉਹ ਜਹਾਜ਼ ਬਣਾਉਣ ਵਾਸਤੇ। ਕਰੋ ਗੱਲ, $85 ਬਿਲੀਅਨ ਦੀ ਗੱਲ ਕਰਦੇ ਆ। ਬਿਲਕੁਲ।
ਇਹ ਤਾਂ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜਾ 에ਅਰ ਇੰਡੀਆ ਦੇ ਜਿਹੜੇ ਮੁਲਾਜ਼ਮ ਆ ਉਹ ਕਰੀਬ 240 ਜਾਂ 250 ਦੇ ਇਰਦ ਗਿਰਦ ਕੋਈ ਮੁਲਾਜ਼ਮ ਇਕੱਠੇ ਹੋ ਕੇ ਅਮਰੀਕਨ ਕਿਸੇ ਕੰਪਨੀ ਦੇ ਨਾਲ ਰਲ ਕੇ 에ਅਰ ਇੰਡੀਆ ਖਰੀਦਣ ਦੀ ਕੋਸ਼ਿਸ਼ ਕਰਨ ਡਏ ਆ ਵੀ ਅਸੀਂ ਉਹਨੂੰ ਚਲਾਵਾਂਗੇ ਹੁਣ ਹਾਂ। ਅੱਛਾ ਜੀ ਇਹ ਮੈਨੂੰ ਪਤਾ ਲੱਗਾ ਵੀ ਪਤਾ ਨਹੀਂ ਸੱਚ ਆ ਕਿ ਝੂਠ ਆ। ਨਹੀਂ ਟਾਟਾ ਪਰ ਇਹ ਗੱਲ ਬਣੀ ਆ, ਟਾਟਾ ਵੀ ਇਸ ਗੱਲ ਦਾ ਇੱਛੁਕ ਆ ਕਿਉਂਕਿ ਸਨ 32 ਚ ਟਾਟਾ 에ਅਰਲਾਈਨ ਹੁੰਦੀ ਸੀ, ਉਹ ਤੋਂ ਬਾਅਦ 46 ਚ ਜਾ ਕੇ ਉਹ ਬਣੀ 에ਅਰ ਇੰਡੀਆ ਹੈ। ਹਾਂਜੀ ਹਾਂਜੀ ਠੀਕ ਹੈ ਨਾ, ਫਿਰ ਥੱਲੇ ਲਾ ਕੇ ਮੁੱਕ ਕੇ ਟਾਟਾ ਚੱਲ ਗਿਆ, ਲੇਕਿਨ ਟਾਟਾ ਵੀ ਹੁਣ ਇੱਛੁਕ ਆ ਵੀ ਮੈਂ ਇਹਨੂੰ ਦੁਬਾਰਾ ਸੁਰਜੀਤ ਕਰਾਂ ਤਾਂ ਮੈਂ ਇਹਦਾ ਅਸਲੀ ਵਾਰਸ ਬਣਾ। 17 ਸਾਲਾਂ ਬਾਅਦ 에ਅਰ ਇੰਡੀਆ ਜਹਾਜ਼ ਲੈਣ ਲੱਗਾ। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਇਹ ਸਰਕਾਰਾਂ ਦੇ ਕੋਲ ਹੁੰਦੇ ਮਹਿਕਮੇ ਕੋਈ ਵੀ, ਉਦੋਂ ਇਹ ਘਾਟੇ 'ਚ ਜਾਂਦੇ ਆ। ਜਦੋਂ ਇਹ ਪ੍ਰਾਈਵੇਟ ਕੋਈ ਵੀ ਚੀਜ਼ ਲੈਂਦੇ ਆ, ਚਾਹੇ ਹੁਣ ਅਡਾਨੀ ਦੇ 에ਅਰਪੋਰਟ ਲਾ ਲਓ, ਸਾਰੇ ਘਾਟੇ ਜਾਂਦੇ ਸੀ। ਇਹਨਾਂ ਕੋਲ ਪਤਾ ਨਹੀਂ ਕੀ ਜੜੀ ਬੂਟੀਆਂ ਆ ਵੀ ਜਦੋਂ ਇਹਨਾਂ ਦੇ ਹੱਥ ਵਿੱਚ ਆਉਂਦੇ, ਚਾਹੇ ਆਪਾਂ 에ਅਰਪੋਰਟ ਦੀ ਗੱਲ ਕਰ ਲਈਏ, ਚਾਹੇ ਆਪਾਂ ਬੰਦਰਗਾਹਾਂ ਦੀ ਗੱਲ ਕਰ ਲਈਏ, ਚਾਹੇ ਜਹਾਜ਼ਾਂ ਦੀ ਗੱਲ ਕਰ ਲਈਏ, ਕੋਈ ਵੀ ਮਹਿਕਮਾ ਲਾ ਲਓ, ਜਦੋਂ ਉਹਨੂੰ ਪ੍ਰਾਈਵੇਟ ਕਰ ਦਿੰਦੇ ਆ, ਉਹੀ ਇਹਨਾਂ ਦੇ ਸੋਨੇ ਦੀ ਖਾਣ ਬਣ ਜਾਂਦੀ ਆ। ਕਿਉਂ ਗੱਲ ਸਿੱਧੀ ਜੀ ਆ, ਜਦੋਂ ਗਵਰਨਮੈਂਟ ਦੀ ਹੁੰਦੀ ਹੈ ਨਾ, ਪੁੱਛਣ ਵਾਲਾ ਦੱਸਣ ਵਾਲਾ ਕੋਈ ਨਹੀਂ। ਹਰ ਕੋਈ ਬੰਦਾ ਆਪਣੇ ਪੇਪਰ ਭਰਦਾ, ਮੈਂ ਚੱਕਰ ਲੈ ਕਰਪਸ਼ਨ। ਫਿਰ ਗਵਰਨਮੈਂਟ ਦੇ EMPLOYE ਜਿਹੜੇ ਆ, ਗਵਰਨਮੈਂਟ ਦੇ ਜਿਹੜੇ MP ਵਗੈਰਾ ਹੁੰਦੇ ਆ, ਉਹ ਗਲਤ ਨਜਾਇਜ਼ ਫਾਇਦਾ ਉਠਾਉਂਦੇ ਆ। ਜਿਹੜਾ ਪ੍ਰਾਈਵੇਟ ਮਾਲਕ ਹੁੰਦਾ ਉਹ ਦੇਖਦਾ ਭਾਈ ਤੂੰ ਇੰਨਾ ਕੰਮ ਕੀਤਾ ਕਿ ਨਹੀਂ ਕੀਤਾ, ਨਹੀਂ ਕੀਤਾ ਤਾਂ ਚੱਲ ਹੋ ਜਾਂਦੀ ਡੋਰ। ਰਸ਼ੀਆ ਕਿਉਂ ਟੁੱਟਾ ਸੀ? ਉਹਨਾਂ ਨੇ ਸਾਂਝੇ ਫਾਰਮ ਖੋਲ ਦਿੱਤੇ। ਹੁਣ ਇੱਕ ਬੰਦਾ ਮੇਰੇ ਵਰਗਾ 8 ਘੰਟੇ 10 ਘੰਟੇ ਲਾਉਂਦਾ ਸੀ, ਦੂਜਾ ਬੰਦਾ ਹੋਰ ਬੈਠਾ ਸੀਗਾ ਧਾਮੇ ਵਰਗਾ, ਉਹ ਕਹਿੰਦਾ ਸੀ ਚੱਲ ਕੋਈ ਨਹੀਂ ਮੈਨੂੰ ਲਪੇਟਾ ਮਾਰਦਾ ਰਹਿਣਾ। ਫਾਰਮ ਟੁੱਟ ਗਿਆ, ਪ੍ਰੋਡਕਸ਼ਨ ਘਟ ਗਈ, ਪ੍ਰੋਡਕਟਿਵਿਟੀ ਘਟ ਗਈ, ਹਨਾ। ਲੈ ਵੀ ਤਾਇਆ ਤੂੰ ਬਹੁਤ ਸੋਹਣੀ ਗੱਲ ਕੀਤੀ ਹੈ, ਤੇ ਇਸੇ ਗੱਲ ਤੇ ਹੀ ਲਾਇਆ ਫਿਰ ਇੱਕ ਤੈਨੂੰ ਆਮਦ ਸੁਣਾਉਣਾ ਆਪਦੀ ਮੈਂ। ਲੈ ਸੁਣਾਓ। ਉਹ ਛੱਲਾ ਪੈਸੇ ਦੀ ਦੌੜੇ ਹੋਏ ਕਰਦੀ ਝੁੱਗੇ ਚੌੜੇ ਤੇ ਲੋਕੀ ਹੋ ਗਏ ਕੌੜੇ ਓਏ ਹੁਣ ਤੇ ਮੌਲਾਈ ਬੌੜੇ। ਉਹ ਛੱਲਾ ਗੱਲ ਸੁਣ ਕਾਵਾਂ ਹੋ ਰਲ ਕੇ ਮੰਗੀਏ ਦੁਆਵਾਂ। ਟੜਾ 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 ਟੜਾ।